OpenAI ਪੋਟੈਂਸ਼ੀਅਲੀ $1 ਟ੍ਰਿਲੀਅਨ ਦਾ IPO ਦੇ ਲਈ ਰੈਡੀ ਹੋ ਰਹੀ ਹੈ। ਜਿਹੜੇ ਚੈਟ ਜੀਪੀਟੀ ਦੇ ਓਨਰ ਹੈਗੇ OpenAI ਕੰਪਨੀਆਂ ਜਿਹੜੀ ਉਹ ਪਬਲਿਕ ਹੋਣ ਜਾ ਰਹੀ ਹੈ, ਇਦਾਂ ਦੀ ਜਿਹੜੀ ਕਨਸੂਮਰ ਮਿਲ ਰਹੀ ਹੈ। ਰਿਪੋਰਟ ਆਈ ਹੈ ਰੂਟਰਸ ਦੇ ਵਿੱਚ, ਉਹਨਾਂ ਇਹ ਕਿਹਾ ਕਿ OpenAI ਜਿਹੜਾ 2026 ਦੇ ਵਿੱਚ ਅਰਲੀ 2026 ਦੇ ਵਿੱਚ ਉਹ IPO ਹੋਣ ਜਾ ਰਹੀ ਹੈ। तो अपनी वैल्यूएशन उन्होंने सैट की है $1 ट्रिलियन का। पहला उन्होंने अपनी जी वैल्यू सी 20 बिलियन तो शुरू की, फिर 50 हो गई, फिर 100 बिलियन, फिर 200 बिलियन। ये आप कुछ हफ्ते पहले जो गल करते सी तो हुण वो $1 ट्रिलियन वैल्यूएशन जी वैल्थ जनरेशन हो रही है AI के फील्ड के विच कितनी ज़्यादा वा, ते आपां इस पासे ध्यान दईए। कुछ जिहड़े अपने लोग हैगे आ इस फील्ड के विच हैगे आ ਉਹ ਤੋਂ ਕਿੱਦਾਂ ਲਾਹਾ ਲੈ ਸਕਦੇ ਆ, ਇਹਦੇ 'ਚ ਕਿੱਦਾਂ ਇਨਵੋਲਵ ਹੋ ਸਕਦੇ, ਐਜੂਕੇਟ ਕਿੱਦਾਂ ਹੋ ਸਕਦੀ ਹੈ, ਤਾਂ ਆਪਾਂ ਇਸ ਜਿਹੜੀ ਵੈਲਥ ਦੀ ਇੱਕ ਓਪਰਚੁਨਿਟੀ ਆ ਵਨਸ ਇਨ ਲਾਈਫ ਟਾਈਮ ਓਪਰਚੁਨਿਟੀ ਲੱਗਦੀ ਹੈ ਜਾਂ ਵਨ ਆਫ ਦਾ ਲਾਈਫ ਟਾਈਮ ਓਪਰਚੁਨਿਟੀ ਕਹਿ ਸਕਦੇ ਹੋ। Booking.com ਦੇ ਟਾਈਮ ਦੇ ਉੱਤੇ ਵੀ ਅਸੀਂ ਦੇਖਿਆ ਰੀਅਲ ਏਸਟੇਟ ਤੋਂ ਵੀ ਲੋਕਾਂ ਨੇ ਕਾਫੀ ਪੈਸਾ ਬਣਾਇਆ। ਤੇ ਹੁਣ ਅਗਲੀ ਜਿਹੜੀ ਓਪਰਚੁਨਿਟੀ ਆ ਇਹ AI ਦੀ ਆ, ਤੇ ਇਹ ਲਾਰਜੈਸਟ ਇਹਨੂੰ ਮੰਨਿਆ ਜਾ ਰਿਹਾ ਕਿ ਲਾਰਜੈਸਟ ਟੈਕ ਲਿਸਟਿੰਗ ਇਨ ਦਾ ਹਿਸਟਰੀ ਆ। ਇਸੇ ਤਰ੍ਹਾਂ ਐਕਸੀਕਿਊਟ ਆਮ ਤੌਰ ਦੇ ਉੱਤੇ ਮਾਰਕੀਟ ਦੇ ਵਿੱਚ ਇਹੀ ਇਹ ਆਉਂਦਾ ਕਿ AI ਕਰਕੇ ਹੀ ਜਿਹੜੀਆਂ ਲੇ ਆਫ ਵਗੈਰਾ ਹੋ ਗਈਆਂ। ਪਰ ਅੱਜ ਕੱਲ੍ਹ ਆਪਾਂ ਜਦੋਂ ਇਹ ਆਪਣੀ ਗੱਲ ਕਰਦੇ ਨਾ, ਆਪਾਂ ਕੋਸ਼ਿਸ਼ ਸਾਡੀ ਇਹ ਹੁੰਦੀ ਆ ਕਿ ਇਹ ਚੀਜ਼ਾਂ ਨੂੰ ਆਪਾਂ 2 ਸਾਲ ਪਹਿਲਾਂ ਤੋਂ ਵੀ ਇਹ ਗੱਲ ਕਰਦੇ ਆ ਰਹੇ ਹਾਂ, ਇਟਸ ਜਸਟ ਸਕਿੱਲ ਚੇਂਜ। ਜੇ ਤਾਂ ਤੁਸੀਂ ਸਕਿੱਲ ਆਪਣਾ ਚੇਂਜ ਕਰ ਲਓਗੇ ਤੇ ਨਵੀਂ ਮਾਰਕੀਟ ਦੇ ਵਿੱਚ ਵੀ ਠੀਕ ਰਹੋਗੇ। ਹਾਂਜੀ, ਸਕਿੱਲ ਆਪਣਾ ਨਹੀਂ ਚੇਂਜ ਕਰਦੇ ਤੇ ਆਫ ਕੋਰਸ ਜਿਹੜੇ ਲੇ ਆਫ ਵਗੈਰਾ ਜੋ ਵੀ ਹੁੰਦੇ ਆ ਉਹਦਾ ਤੁਸੀਂ ਹਿੱਸਾ ਬਣਦੇ। ਸੋ ਅਡਾਪਸ਼ਨ ਜੇ ਤੁਸੀਂ ਕੀਵਰਡ ਵੇਖਣਾ ਹੋਏ ਤਾਂ ਇਹੀ ਹੈ ਕਿ ਅਡਾਪਸ਼ਨ ਜਿਹੜੀ ਹੈ AI ਦੀ ਬਹੁਤ ਜ਼ਿਆਦਾ ਹੋ ਰਹੀ ਹੈ। ਕਹਿੰਦੇ ਵੀ ਮੈਂਟਲ ਹੈਲਥ ਐਕਸਪਰਟਸ ਦੀ ਹੁਣ ਕਾਫੀ ਜ਼ਿਆਦਾ ਰਾਏ ਜਿਹੜੀ ਉਹ ਲਈ ਜਾ ਰਹੀ ਆ, ਸੇਫਟੀ ਓਵਰਹਾਲ ਕੀਤਾ ਗਿਆ ਆ, ਟ੍ਰੇਨਿੰਗਸ ਜਿਹੜੀਆਂ ਉਹ ਮਿਲ ਰਹੀਆਂ ਆ ਮੈਂਟਲ ਹੈਲਥ ਐਕਸਪਰਟਸ ਨੂੰ, ਜਿਹੜਾ ਉਹ ਲੈ ਕੇ ਚੈਟ ਜੀਪੀਟੀ ਨੂੰ ਸਿਖਾਇਆ ਜਾ ਰਿਹਾ ਆ। ਸੋ ਆਪਾਂ ਨੂੰ ਪਤਾ ਸੁਸਾਈਡ ਲਈ ਪ੍ਰੇਰਿਤ ਕਰਨ ਵਾਲੀਆਂ ਜਿਹੜੀਆਂ ਗੱਲਾਂ, ਮੈਂਟਲ ਹੈਲਥ ਡਿਸਆਰਡਰਸ, ਉਹਦੀਆਂ ਜਿਹੜੀਆਂ ਉਹ ਚੀਜ਼ਾਂ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ। ਟੈਕਨੋਲੋਜੀ ਦਾ ਇੱਕ ਸਭ ਤੋਂ ਭੈੜਾ ਸਾਈਡ ਇਫੈਕਟ ਸਮਾਜ ਦੇ ਉੱਤੇ ਤੇ ਲੋਕਾਂ ਦੇ ਉੱਤੇ ਇਹ ਚੀਜ਼ ਤਾਂ ਹੈਗੀ ਆ। ਸੋ ਉਹਨੂੰ ਸੁਧਾਰਨ ਲਈ ਕਾਫੀ ਟ੍ਰੇਨਿੰਗਸ ਜਿਹੜੀਆਂ ਕੀਤੀਆਂ ਜਾ ਰਹੀਆਂ। ਕਿਉਂ ਜ਼ਰੂਰੀ ਆ ਸੋਸ਼ਲ ਮੀਡੀਆ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਣੇ ਦਿਮਾਗ ਦੇ ਉੱਤੇ ਅਸਰ ਨਾ ਪਵੇ, ਇਦਾਂ ਦੀ ਚੀਜ਼ ਦੀ ਜ਼ਰੂਰਤ ਕਿਉਂ ਆ? ਇਹ ਜਿਹੜਾ ਡਿਜੀਟਲ ਵਰਲਡ ਆ ਉਹ ਰੀਅਲ ਵਰਲਡ ਦੀ ਰਿਪਲੇਸਮੈਂਟ ਰਤ ਦੇ ਵਿੱਚ ਜਿਹੜੀ ਚੀਜ਼ਾਂ ਵਸਦੀਆਂ, ਪੀਪਲ ਟੂ ਪੀਪਲ ਇੰਟਰੈਕਸ਼ਨ, ਸਾਡੀ ਸਾਂਝਾਂ, ਸਾਡੀ ਰਿਲੇਸ਼ਨਸ਼ਿਪਸ ਜਿਹੜੀਆਂ ਆਪਾਂ ਕੁਝ ਐਗਜ਼ਾਮਪਲਾਂ ਦੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਇਹ ਦੱਸੋ ਤੁਸੀਂ ਗੁਰਬਾਣੀ ਸੁਣਦੇ ਹੋ ਬੈਠ ਕੇ ਆਪਣੇ ਟੀਵੀ ਉੱਤੇ, ਤੇ ਸੇਮ ਤੁਸੀਂ ਗੁਰਬਾਣੀ ਜਦੋਂ ਤੁਸੀਂ ਦਰਬਾਰ ਸਾਹਿਬ ਤੋਂ ਮੰਨ ਲਓ ਸੁਣਦੇ ਜਾਂ ਗੁਰਦੁਆਰਾ ਸਾਹਿਬ ਤੋਂ ਸੁਣਦੇ ਹੋ, ਤੇ ਸੇਮ ਤੁਸੀਂ ਗੁਰਬਾਣੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਬਹਿ ਕੇ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਸੁਣਦੇ ਹੋ, ਉਹਦਾ ਡਿਫਰੈਂਸ ਤੁਸੀਂ ਆਪ ਹਿਸਾਬ ਦਾ ਨਾ ਡਿਜੀਟਲ ਜਿਹੜਾ ਵਰਲਡ ਹੈ ਰਿਪਲੇਸ ਨਹੀਂ ਕਰ ਸਕਦੇ। ਰਿਪਲੇਸ ਨਹੀਂ ਕਰ ਸਕਦੇ। ਚੀਜ਼ ਇਹ ਹੈ ਕਿ ਤੁਸੀਂ ਫੇਸ ਟਾਈਮ ਕਰਦੇ ਹੋ ਆਪਣੇ ਮਾਂ ਪਿਓ ਭੈਣ ਭਰਾਵਾਂ ਦੇ ਨਾਲ, ਵਰਸਸ ਤੁਸੀਂ ਸੋਫੇ ਤੇ ਬੈਠ ਕੇ ਉਹਨਾਂ ਦੇ ਨਾਲ ਇੱਕ ਦੂਜੇ ਦੇ ਲਾਗੇ ਬੈਠ ਕੇ ਨਾ ਆਮ ਜਾਇਤੇ ਤੇ ਗੱਲ ਕਰਦੇ ਹੋ। ਉਹ ਕਿੱਦਾਂ ਫਰਕ ਤਾਂ ਹੈ ਕਿ ਨਹੀਂ ਉਹਨਾਂ ਦੋਨਾਂ ਚੀਜ਼ਾਂ ਦਾ। ਸੇਮ ਚੀਜ਼ ਜਿਹੜੀ ਇਹ ਆ ਕਿ ਸੋਸ਼ਲ ਮੀਡੀਆ ਤੇ ਲੋਕੀ ਆਪਣੀ ਆਇਡੈਂਟੀਟੀ ਲਗਾ ਕੇ ਆਪਣੀ ਰੀਅਲ ਲਾਈਫ ਦੇ ਵਿੱਚ ਕੀ ਕਰ ਰਹੇ ਆ ਉਹਨੂੰ ਲਗਾ ਕੇ ਕੋਈ ਵੀ ਕਿਸੇ ਸਬਜੈਕਟ ਮੈਟਰ ਐਕਸਪਰਟ ਬਣ ਕੇ ਕਮੈਂਟ ਜਿਹੜਾ ਕਰ ਸਕਦੇ ਹੋ। ਸੋ ਰੀਅਲ ਵਰਲਡ ਦੇ ਵਿੱਚ ਜਿਹੜੇ ਤੁਸੀਂ ਆਸ-ਪਾਸ ਦੇ ਬੰਦੇ ਹੁੰਦੇ, ਉਹ ਬੰਦੇ ਨੂੰ ਜਾਣਦੇ ਵੀ ਕੌਣ ਆ, ਕਿੱਦਾਂ ਦਾ ਬੰਦਾ ਆ, ਕਿ ਐਕਸਪਰਟੀਜ਼ ਹੈਗੀ ਫੀਲਡ ਦੇ ਉੱਪਰ ਵਿੱਚ ਜਾਂ ਨਹੀਂ ਆ, ਜੋ ਵੀ ਆ ਉਹ ਚੀਜ਼ ਥੋੜੀ ਜਿਹੀ ਡਿਫਰੈਂਟ ਹੁੰਦੀ ਆ। ਹੁਣ ਸੋਸ਼ਲ ਮੀਡੀਆ ਇਹ ਆ ਵੀ ਇਹਨੂੰ ਬਿਲਕੁਲ ਹੀ ਛੱਡ ਦਈਏ ਇਹਨੂੰ, ਜਾਂ ਉਸ ਬਿਲਕੁਲ ਹੀ ਦੁਨੀਆ ਤੋਂ ਲੈਦਾ ਹੋ ਜਾਈਏ, ਨਹੀਂ। ਪਰ ਇਸ ਚੀਜ਼ ਦੇ ਉੱਤੇ ਜਿੱਦਾਂ ਆਪਾਂ ਚੈਟ ਜੀਪੀਟੀ ਵਾਲਿਆਂ ਨੇ ਕਹਿੰਦੇ ਕੁਝ ਬਾਉਂਡਰੀਜ਼ ਜਿਹੜੀ ਆਪਾਂ ਨੂੰ ਸੈਟਅਪ ਕਰਨੀਆਂ ਪੈਣੀਆਂ, ਉਹੀ ਬਾਉਂਡਰੀਜ਼ ਆਪਾਂ ਨੂੰ ਇੱਥੇ ਸੈਟਅਪ ਕਰਨੀਆਂ ਪੈਣੀਆਂ। ਇੱਕ ਤੇ ਹੈ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੁੰਦਾ ਵਾ ਜ਼ਰੂਰ ਉਹ ਰੀਅਲ ਵਰਲਡ ਨੂੰ ਇੰਪੈਕਟ ਕਰਦਾ, ਪਰ ਹੋ ਸਕਦਾ ਉਹ ਸੱਚਾਈ ਹੋਵੇ, ਅਧੂਰੀ ਸੱਚਾਈ ਹੋਵੇ ਜਾਂ ਸੱਚਾਈ ਨਾ ਵੀ। NVIDIA AI ਚਿਪਸ ਦੀ ਕਹਿ ਸਕਦੇ ਆ ਵੀ ਇਸ ਟਾਈਮ ਨੰਬਰ 1 ਕੰਪਨੀ ਬਣੀ ਹੋਈ ਆ, ਜੋ ਕਿ US ਦੇ ਵਿੱਚ ਸੁਪਰ ਕੰਪਿਊਟਰ ਵੀ ਬਣਾਉਂਦੀ ਆ। ਉਹ 5 ਟ੍ਰਿਲੀਅਨ ਉਸ ਦੀ ਜਿਹੜੀ ਵੈਲਿਊਏਸ਼ਨ ਜਿਹੜੀ ਉਹ ਹੋ ਗਈ ਆ। ਸੋ ਕੀ ਮਤਲਬ ਹੈ ਜੀ ਹੁਣ ਇਸ ਦਾ? ਅੱਜ ਤਾਂ AI ਇਹੀ ਦਿਖਾ ਰਹੀ ਆ ਵੀ ਡਾਲਰ ਹੀ ਡਾਲਰ ਆ। ਜੀ ਬਿਲਕੁਲ, ਆਪਣੇ ਗੱਲ ਬਾਤ ਅੱਜ ਦੀ ਪੂਰੇ ਟਾਕ ਸ਼ੋ ਦਾ ਜਿਹੜਾ ਥੀਮ ਆ ਉਹ ਸੇਮ ਆ ਕਿ AI ਜਿਹੜਾ ਬਹੁਤ ਜ਼ਿਆਦਾ ਵੈਲਥ ਜਨਰੇਟ ਕਰ ਰਹੀ ਆ। NVIDIA ਨੇ ਨਾ ਇਨੋਵੇਟਿਵ ਆਈਡੀਆਜ਼ ਰੱਖੇ ਆ ਬਹੁਤ ਜ਼ਿਆਦਾ, ਪਰ ਉਹਨੇ ਆਪਣਾ ਫੀਲਡ ਨਹੀਂ ਛੱਡਿਆ ਹਨਾ। ਸਾਨੂੰ ਜਿਸ ਸਰੋਤੇ ਜਿਹੜੇ ਜਾਂ ਵਿਊਅਰਸ ਜਿਹੜੇ NVIDIA ਤੋਂ ਪੁਰਾਣੇ ਜਾਣਕਾਰ ਹੋਣਗੇ, 2013-14 ਦੇ ਟਾਈਮ ਫਰੇਮ ਵਿੱਚ ਉਹਨਾਂ ਦੇ ਇਦਾਂ ਹੀ ਰੈਲੀ ਹੋਈ ਸੀ। ਉਸ ਤੋਂ ਬਾਅਦ ਦੂਸਰੀ ਵਾਰ ਇਹਨਾਂ ਦੀ ਰੈਲੀ ਹੋਈ ਆ। ਸੋ ਇਹਨਾਂ ਆਪਣੇ ਆਪ ਨੂੰ ਉਦੋਂ ਦੇ ਨਾ ਇੰਟੈਲ ਨੂੰ ਜਿੱਦਾਂ
ਢੇਰ ਕੀਤਾ ਸੀ ਜ਼ਿਆਦਾ ਇਹਨਾਂ ਦਾ ਆਈਡੀਆ ਜਿਹੜਾ ਹੈਗਾ ਸੀ ਉਹ ਗ੍ਰਾਫਿਕ ਕਾਰਡ ਦੇ ਵਿੱਚ ਹਨਾ ਹੂੰ 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 ਉਹ ਹੂੰ ਤੋਂ ਇਹਨਾਂ ਪੈਸੇ ਬਣਾ ਕੇ ਤੇ ਇਨਵੈਸਟ ਕੀਤਾ AI ਦੇ ਵਿੱਚ ਉਹ ਹੂੰ ਇਹਨਾਂ ਦਾ ਸਾਹਮਣੇ ਆ ਰਿਹਾ। ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪੰਜਾਬੀ ਟੈਕ ਟਾਕ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਰੇ ਮਾਰੇ ਸਰੋਤੇ ਤੇ ਵਿਊਅਰਸ ਦਾ ਨਿਕਲ ਜੀ ਆ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੀ। ਗੱਲਬਾਤ ਟੈਕਨੋਲੋਜੀ ਦੇ ਖੇਤਰ ਦੀ ਕਰਾਂਗੇ, ਜਿਸ ਦੇ ਵਿੱਚ ਜੋ ਨਵੀਆਂ ਪੈੜਾਂ ਟੈਕਨੋਲੋਜੀ ਜਿਹੜੀ ਉਹ ਛੱਡਦੀ ਜਾ ਰਹੀ ਆ, ਉਸ ਦੇ ਬਾਰੇ ਦੱਸਾਂਗੇ। AI ਦਾ ਕੀ ਹਾਲਾਤ ਨੇ, ਕੀ ਨਵਾਂ ਆ ਰਿਹਾ ਆ, ਕਿਹੜੀਆਂ ਕੰਪਨੀਆਂ ਕਿਸ ਪਾਸੇ ਵੱਲ ਨੂੰ AI ਦੇ ਸੰਦਰਭ ਵਿੱਚ ਵੱਧ ਰਹੀਆਂ ਨੇ, ਉਸ ਬਾਰੇ ਚਰਚਾ ਜਿਹੜੀ ਉਹ ਆਪਾਂ ਕਰਦੇ ਹਾਂ। ਹਰ ਸੋਮਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ 3 ਤੋਂ 4 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਪੰਜਾਬੀ ਰੇਡੀਓ USA ਦੇ ਸਾਰੇ ਰੇਡੀਓ ਸਟੇਸ਼ਨਸ ਦੇ ਉੱਤੇ ਅਤੇ ਸੋਸ਼ਲ ਮੀਡੀਆ ਦੇ ਜਿਹੜੇ ਸਾਰੇ ਹੀ ਪਲੇਟਫਾਰਮਸ ਦੇ ਉੱਤੇ, ਚਾਹੇ ਉਹ YouTube ਆ, ਫੇਸਬੁੱਕ ਆ, ਇੰਸਟਾਗ੍ਰਾਮ ਆ, ਟਿਕਟੋਕ ਆ। ਸੋ ਉਸ ਦੇ ਜ਼ਰੀਏ ਜੇ ਤੁਸੀਂ ਸਾਡੇ ਨਾਲ ਜੁੜਦੇ ਆ ਤਾਂ ਇਹਨਾਂ ਪ੍ਰੋਗਰਾਮਾਂ ਦੇ ਨਾਲ ਤੁਸੀਂ ਜੁੜ ਸਕਦੇ ਆ। ਸੋ ਟੈਕਨੋਲੋਜੀ ਦੀ ਦੁਨੀਆ ਦੇ ਬਾਰੇ ਚਰਚਾ ਸਾਡੀ ਇਹੀ ਇਸੇ ਕਰਕੇ ਹੀ ਕਰਦੇ ਆ ਵੀ ਕਿੱਦਾਂ ਇਹਨਾਂ ਨੇ ਇਫੈਕਟ ਆਪਣੀ ਕਮਿਊਨਿਟੀ 'ਤੇ, ਆਪਣੇ ਆਮ ਲੋਕਾਂ ਦੇ ਉੱਤੇ, ਬਿਜ਼ਨਸਿਸ ਦੇ ਉੱਤੇ ਜਿਹੜਾ ਉਹ ਪਾ ਰਿਹਾ ਆ, ਉਹਦੇ ਬਾਰੇ ਚਰਚਾ ਰਹਿੰਦੀ ਆ। AI ਦੀ ਚਰਚਾ ਹਰ ਪਾਸੇ ਆ ਹਰਵਿੰਦਰ ਸਿੰਘ, ਅਤੇ ਉਸ ਬਾਰੇ ਜਿਹੜੀ ਆਪਾਂ ਗੱਲਬਾਤ ਦੀ ਜਿਹੜੀ ਸ਼ੁਰੂਆਤ ਜਿਹੜੀ ਉਹ ਕਰਦੇ ਆ। ਓਪਨ AI ਪੋਟੈਂਸ਼ੀਅਲੀ $1 ਟ੍ਰਿਲੀਅਨ ਦਾ IPO ਦੇ ਲਈ ਰੈਡੀ ਹੋ ਰਹੀ ਹੈ। ਜੀ ਬਿਲਕੁਲ, ਆਪਣੀ ਅੱਜ ਦੀ ਜਿਹੜੀ ਵੀ ਗੱਲਬਾਤ ਹੋਏਗੀ ਇਹਦਾ ਕੰਟੈਕਸਟ ਹੀ ਰਾਜ ਕਰਨ ਇਹ ਆ ਕਿ AI ਦੀ ਜਿਹੜੀ AI ਦੇ ਵਿੱਚ ਕਿੰਨਾ ਜ਼ਿਆਦਾ ਕੰਮ ਜਿਹੜਾ ਹੋ ਗਿਆ, ਵੀ ਅਡਾਪਸ਼ਨ ਕਿੰਨੀ ਦੁਨੀਆ ਭਰ ਦੇ ਵਿੱਚ ਵੱਧ ਰਹੀ ਹੈ ਜੀ। ਤੇ ਉਹਦੇ ਤੋਂ ਆਫ ਕੋਰਸ ਜਿਹੜੇ ਕੰਪਨੀਜ਼ ਇਸ ਕੰਮ ਦੇ ਵਿੱਚ ਪਾਏ ਨਹੀਂ ਰਹਾ, ਉਹ ਇਹਨੂੰ ਅੱਗੇ ਲੈ ਕੇ ਚੱਲ ਰਹੀਆਂ ਤੇ ਉਹਨਾਂ ਦੀ ਜਿਹੜੀ ਜਿਹੜਾ ਪੈਸਾ ਜਨਰੇਟ ਕਰਨ ਦੀ ਉਹਨਾਂ ਦੀ ਸਮਰੱਥਾ ਉਹ ਕਿੰਨੀ ਜ਼ਿਆਦਾ। ਸੋ ਇਸੀ ਨੂੰ ਲੈ ਕੇ ਜਿਹੜੇ ਚੈਟ GPT ਦੇ ਓਨਰ ਹੈਗੇ ਓਪਨ AI ਕੰਪਨੀਆਂ ਜਿਹੜੀ ਉਹ ਪਬਲਿਕ ਹੋਣ ਜਾ ਰਹੀ ਹੈ, ਇਦਾਂ ਦੀ ਜਿਹੜੀ ਕਨਸੂਆਂ ਮਿਲ ਰਹੀ ਹੈ। ਗੱਲ ਪਤਾ ਹੈ ਨਾ, ਬਹੁਤ ਡਿਟੇਲਸ ਆਪਾਂ ਕੋਲ ਨਹੀਂ ਅਜੇ ਅਵੇਲੇਬਲ, ਪਰ ਬੇਸਿਕਲੀ ਜੋ ਰਿਪੋਰਟ ਆਈ ਹੈ ਰੂਟਰਸ ਦੇ ਵਿੱਚ, ਉਹਨਾਂ ਇਹ ਕਿਹਾ ਕਿ ਓਪਨ AI ਜਿਹੜਾ 2026 ਦੇ ਵਿੱਚ ਅਰਲੀ 2026 ਦੇ ਵਿੱਚ ਉਹ IPO ਹੋਣ ਜਾ ਰਹੀ ਹੈ। तो अपनी वैल्यूएशन उन्होंने सैट की थी $1 ट्रिलियन। ਸੋ ਅੱਜ ਆਪਾਂ ਆਪਣੇ ਟਾਕ ਸ਼ੋ ਵਿੱਚ ਇਹ ਦੇਖਿਆ ਕਿ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਵੈਲਿਊ ਸੀ 20 ਬਿਲੀਅਨ ਤੋਂ ਸ਼ੁਰੂ ਕੀਤੀ, ਫਿਰ 50 ਹੋ ਗਈ, ਫਿਰ 100 ਬਿਲੀਅਨ, ਫਿਰ 200 ਬਿਲੀਅਨ, ਤੇ ਆਪਾਂ ਕੁਝ ਹਫ਼ਤੇ ਪਹਿਲਾਂ ਜੇ ਗੱਲ ਕਰਦੇ ਸੀ ਤਾਂ ਹੁਣ ਉਹ 1 ਟ੍ਰਿਲੀਅਨ ਵੈਲਿਊਏਸ਼ਨ ਹੋ ਰਹੀ ਹੈ। ਸੋ ਇਹ ਦੇਖੋ ਕਿ ਜਿਹੜੇ ਅਰਲੀ ਇਨਵੈਸਟਰ ਹੋਣਗੇ, ਮੈਂ ਜਿਹੜੀ ਗੱਲ ਪਹਿਲਾਂ ਵੀ ਦੱਸਦਾ ਹੁੰਦਾ ਸੀ ਕਿ ਇਹਨੇ ਸੰਭਾਵਨਾਵਾਂ ਵੀ ਬਹੁਤ ਵਧਾਉਣੀਆਂ ਤੇ ਵੈਲਥ ਵੀ ਬਹੁਤ ਜਨਰੇਟ ਕਰਨੀ ਹੈ। ਤੇ ਉਹਦੀ ਐਗਜ਼ਾਮਪਲ ਤਾਜ਼ਾ ਮਿਸਾਲ ਦੇ ਸਾਹਮਣੇ ਜੀ ਕਿ ਕਿਸੇ ਬੰਦੇ ਨੇ ਜੇ ਓਪਨ AI ਦੇ ਵਿੱਚ ਇਨਵੈਸਟ ਕੀਤਾ ਹੋਊਗਾ 2023 ਦੇ ਵਿੱਚ, ਆਫ ਕੋਰਸ ਪਬਲਿਕ ਨਹੀਂ ਹੈਗੀ, ਪ੍ਰਾਈਵੇਟ ਫੰਡਸ ਹੁੰਦੇ ਆ, ਪ੍ਰਾਈਵੇਟਲੀ ਜਿਹੜੀ ਕੰਪਨੀਆਂ ਜਾਂ ਜਿਹੜੇ ਲੋਕਾਂ ਨੇ ਇਨਵੈਸਟ ਕੀਤਾ ਹੋਊਗਾ, ਉਹ ਬਿਲੀਅਨਸ ਆਫ ਡਾਲਰ ਜਿਹੜੇ ਉਹਨਾਂ 2 ਸਾਲਾਂ ਦੇ ਵਿੱਚ ਬਿਲੀਅਨਰ ਕਿੰਨੇ ਇਹਦੇ ਤੋਂ ਬਣ ਗਏ, ਤੁਸੀਂ ਆਪ ਹਿਸਾਬ ਲਾਓ। ਜੇ $1 ਟ੍ਰਿਲੀਅਨ ਦੀ ਵੈਲਿਊਏਸ਼ਨ ਹੁੰਦੀ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਇਹ ਆ ਕਿ $5 ਟ੍ਰਿਲੀਅਨ ਤੱਕ NVIDIA ਪਹੁੰਚ ਗਈ ਆ। ਇਹ ਮੇਰਾ ਨਿੱਜੀ ਜੋ ਮੈਨੂੰ ਲੱਗਦਾ ਜਿਸ ਹਿਸਾਬ ਦੇ ਨਾਲ ਚੱਲ ਰਹੀ ਹੈ, ਆਫ ਕੋਰਸ ਫਾਈਨੈਂਸ਼ੀਅਲ ਐਡਵਾਈਸ ਨਹੀਂ ਹੈ, ਪਰ ਇਹ ਗੱਲ 1 ਟ੍ਰਿਲੀਅਨ ਤੇ ਨਹੀਂ ਲੱਗਣੀ, ਇਹ ਤੋਂ ਵੀ ਗਾਂ ਜਾਊ। ਪਰ ਚਲੋ ਉਹ ਜਿਹੜੀ ਆਪਣੀ ਵੈਲਿਊਏਸ਼ਨ ਉਹ ਤਾਂ ਪਬਲਿਕ ਦੇ ਸੈਂਟੀਮੈਂਟ ਉਹਨਾਂ ਦੇਖਦੇ ਆ, ਪਬਲਿਕ ਠੀਕ ਹੈ। ਪਰ 2026 ਦੇ ਵਿੱਚ $1 ਟ੍ਰਿਲੀਅਨ ਜਿਹੜੇ ਆ ਉਹਦੀ ਵੈਲਿਊਏਸ਼ਨ ਕੈਪ ਲੈ ਕੇ ਚੱਲ ਰਹੀ ਹੈ। ਸੋ ਆਪਾਂ ਵੀ ਗੱਲਬਾਤ ਕੀਤੀ ਥੋੜੇ ਦਿਨ ਪਹਿਲਾਂ, ਕੁਝ ਹਫ਼ਤੇ ਪਹਿਲਾਂ, ਕਿ ਉਹਦਾ ਮਾਈਕਰੋਸਾਫਟ ਦੇ ਨਾਲ ਕੁਝ ਰੱਟਾ ਪਿਆ ਸੀ। ਮਾਈਕਰੋਸਾਫਟ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਆ। ਤੋਂ ਬਾਅਦ ਔਨ ਟਾਪ ਆਫ ਇਟ ਜਿਹੜੇ ਕੈਲੀਫੋਰਨੀਆ ਅਟਾਰਨੀ ਜਨਰਲ ਹੈਗੇ ਆ, ਉਹਨਾਂ ਨੇ ਮੈਨੂੰ ਟ੍ਰਾਂਜੀਸ਼ਨ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ ਕਿ ਨਾਨ ਪ੍ਰੋਫਿਟ ਐਡਿਟਸ ਦਾ ਫਾਰ ਪ੍ਰੋਫਿਟ ਜਾ ਰਹੀ ਹੈ। ਤੇ ਉਹਦੇ ਕਰਕੇ ਇਹ ਆ ਕਿ ਜਿਹੜਾ ਇਹਦੇ ਵਿੱਚ ਹੁਣ ਇਹਦੇ ਸਾਰੇ ਜਿਹੜੇ ਰਾਹ ਰਸਤੇ ਉਹ ਬਦਲੇ ਹੋ ਗਏ ਆ ਕਿ 2026 ਦੇ ਵਿੱਚ ਇਹ ਕੰਪਨੀ ਪਬਲਿਕ ਜਾਊਗੀ। ਸੋ ਆਪਣੀ ਗੱਲਬਾਤ ਰਾਜਕਾਰਨ ਕਰਨ ਦਾ ਮਤਲਬ ਇੱਥੇ ਇਹ ਆ ਕਿ ਜਿਹੜੀ ਵੈਲਥ ਜਨਰੇਸ਼ਨ ਹੋ ਰਹੀ ਹੈ AI ਦੇ ਫੀਲਡ ਦੇ ਵਿੱਚ ਉਹ ਕਿੰਨੀ ਜ਼ਿਆਦਾ ਵਾ, ਤੇ ਆਪਾਂ ਇਸ ਪਾਸੇ ਧਿਆਨ ਦਈਏ। ਕੁਝ ਜਿਹੜੇ ਆਪਣੇ ਲੋਕ ਹੈਗੇ ਆ ਇਸ ਫੀਲਡ ਦੇ ਵਿੱਚ ਹੈਗੇ ਆ, ਉਹ ਤੋਂ ਕਿੱਦਾਂ ਲਾਹਾ ਲੈ ਸਕਦੇ ਆ, ਇਹਦੇ ਕਿੱਦਾਂ ਇਨਵੋਲਵ ਹੋ ਸਕਦੇ, ਐਜੂਕੇਟ ਕਿੱਦਾਂ ਹੋ ਸਕਦੀ ਹੈ, ਤੇ ਆਪਾਂ ਇਸ
ਜਿਹੜੀ ਵੈਲਥ ਦੀ ਇੱਕ ਓਪਰਚੁਨਿਟੀ ਆ ਮੈਨੂੰ ਵਨਸ ਇਨ ਲਾਈਫ ਟਾਈਮ ਓਪਰਚੁਨਿਟੀ ਲੱਗਦੀ ਹੈ ਜਾਂ ਵਨ ਆਫ ਦਾ ਲਾਈਫ ਟਾਈਮ ਓਪਰਚੁਨਿਟੀ ਕਹਿ ਸਕਦੇ ਹੋ ਕਿਉਂਕਿ .com ਦੇ ਟਾਈਮ ਦੇ ਉੱਤੇ ਵੀ ਅਸੀਂ ਦੇਖਿਆ ਰੀਅਲ ਏਸਟੇਟ ਤੋਂ ਵੀ ਲੋਕਾਂ ਨੇ ਕਾਫੀ ਪੈਸਾ ਬਣਾਇਆ ਤੇ ਹੁਣ ਅਗਲੀ ਜਿਹੜੀ ਓਪਰਚੁਨਿਟੀ ਆ ਇਹ AI ਦੀ ਆ ਤੇ ਇਹ ਲਾਰਜੈਸਟ ਇਹਨੂੰ ਮੰਨਿਆ ਜਾ ਰਿਹਾ ਕਿ ਲਾਰਜੈਸਟ ਟੈਕ ਲਿਸਟਿੰਗ ਇਨ ਦਾ ਹਿਸਟਰੀ ਆ ਜਿਸੇ ਤਰ੍ਹਾਂ ਐਗਜ਼ੀਕਿਊਟ ਇਹਦਾ ਸਿਗਨੀਫੀਕੈਂਸ ਕੀ ਆ ਮਤਲਬ ਸਿੱਧੀ ਕੰਪਨੀ $1 trillion ਦੀ ਜਿਹੜੀ ਉਹਦਾ IPO ਹੋਣਾ ਦੈਟ ਸਮਥਿੰਗ ਹਿਊਜ ਕੋਈ ਵਕਤ ਸੀਗਾ $1 trillion ਦੀ ਕੰਪਨੀ ਬਣਨਾ ਕਿੱਡਾ ਕੋਈ ਅਜੇ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ ਬਹੁਤ ਔਖਾ ਜਿਹੜਾ ਉਹ ਕੰਮ ਆ IPO ਤੁਹਾਡਾ $1 trillion ਤੇ ਹੋਣਾ ਕੀ ਇਹ ਸਿਗਨੀਫਾਈ ਕੀ ਕਰ ਰਿਹਾ ਕੀ ਇਹਦੀ ਅਹਿਮੀਅਤ ਕਿੱਦਾਂ ਹੈ ਸਿਗਨੀਫਾਈ ਤੇ ਸਟ੍ਰੇਟ ਫਾਰਵਰਡ ਹੀ ਨਾ ਆਪਾਂ ਆਪਣੀ ਗੱਲਬਾਤ ਕਰਦੇ ਆ ਕਿ ਨਵੀਂ ਟੈਕਨੋਲੋਜੀ ਆ ਨਵੀਂ ਟੈਕਨੋਲੋਜੀ ਨੇ ਦੁਨੀਆ ਚੇਂਜ ਕਰ ਦਿੱਤੀ ਜਿਹੜੀ ਕਿ ਆਲਰੇਡੀ ਕਰ ਰਹੀ ਹੈ ਪਿਛਲੇ 2-3 ਸਾਲ ਵਿੱਚ ਅਸੀਂ ਇਹਦੇ ਪ੍ਰਭਾਵ ਜਿਹੜੇ ਦੇਖੇ ਆ ਕਿਉਂਕਿ ਜੇ ਤੁਸੀਂ ਇਹਦੀ ਡਿਟੇਲਸ ਦੇ ਵਿੱਚ ਵੀ ਜਾਓ ਕਿ ਜਿਹੜੀ ਇਨਫੋਰਮੇਸ਼ਨ ਰੂਟਰਸ ਨੇ ਆਪਾਂ ਨੂੰ ਪਬਲਿਕ ਕੀਤੀ ਆ ਉਹਦੇ ਵਿੱਚ ਕਿਉਂ ਕਹਿ ਰਹੇ ਆ ਕਿ ਆਪਾਂ ਨੂੰ $1 trillion ਦੀ ਸਾਡੀ ਵੈਲਿਊਏਸ਼ਨ ਆ ਉਹਨਾਂ ਦੀ ਸਟੋਰੀ ਆ ਕਿ ਕਿੰਨੇ ਸਾਲਾਂ ਤੋਂ ਸਾਡੀ ਰੈਪਿਡ ਯੂਜ਼ਰ ਗਰੋਥ ਹੋ ਰਹੀ ਹੈ ਆਪਾਂ hundreds of million ਲੋਕੀ ਜਿਹੜੇ ਆ ਉਹ ਚੈਟ GPT ਗੱਲਾਂ ਵਰਤਦੇ ਆ ਤੇ ਉਹਦੀ ਦੂਸਰੀ ਗੱਲ ਹੈ ਐਂਟਰਪ੍ਰਾਈਜ਼ ਅਡਾਪਸ਼ਨ ਇਹ ਦੋ ਨਾ ਸਟੇਟਮੈਂਟਸ ਦਿੱਤੀਆਂ ਸੋ ਦਾ ਮਤਲਬ ਕੀ ਆ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ AI ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤ ਰਹੇ ਆ ਤੇ ਬਹੁਤ ਜ਼ਿਆਦਾ ਜਿਹੜੇ ਕੰਪਨੀਆਂ ਆ ਉਹ AI ਨੂੰ ਵਰਤ ਕੇ ਜਿਹੜਾ ਆਪਣਾ ਇਨਫਰਾਸਟ੍ਰਕਚਰ ਉਹਨੂੰ AI ਨੂੰ ਉਸ ਇਨਫਰਾਸਟ੍ਰਕਚਰ ਦੇ ਵਿੱਚ ਲਿਆ ਰਹੇ ਆ ਤੇ ਆਪਣੀ ਜਿਹੜੀ ਗਰੋਥ ਆ ਉਹਨੂੰ ਵਧਾ ਰਹੇ ਆ ਆਪਟੀਮਾਈਜ਼ ਕਰ ਰਹੇ ਆ ਸੋ ਬੇਸਿਕਲੀ ਐਂਟਰਪ੍ਰਾਈਜ਼ ਲੈਵਲ ਦੇ ਉੱਤੇ ਲੋਕੀ ਤਾਂ ਹੀ ਉਹਨੂੰ ਇੰਪਲੀਮੈਂਟ ਕਰਨਗੇ ਨਾ ਜੇ ਉਹਨਾਂ ਦੇ 4 ਪੈਸੇ ਬਚਦੇ ਹੋਣਗੇ ਜਾਂ ਉਹਨਾਂ ਦੇ ਗਰੋਥ ਹੋਊਗੀ ਫਰਦਰ ਉਹਨਾਂ ਦੇ ਇੰਟਰਸਟ ਹੈਗੇ ਆ ਸੋ ਇਹਦੇ ਤੋਂ ਤੁਸੀਂ ਇਹ ਹਿਸਾਬ ਲਾਓ ਜਿਹੜੀ ਅੱਜ ਕੱਲ੍ਹ ਅਸੀਂ ਲੇ ਆਫ ਵਗੈਰਾ ਦੇਖ ਰਹੇ ਹਾਂ ਆਮ ਤੌਰ ਦੇ ਉੱਤੇ ਮਾਰਕੀਟ ਦੇ ਵਿੱਚ ਇਹੀ ਇਹ ਆਉਂਦਾ ਕਿ AI ਕਰਕੇ ਹੀ ਜਿਹੜੀਆਂ ਲੇ ਆਫ ਵਗੈਰਾ ਹੋ ਗਈਆਂ ਪਰ ਅੱਜ ਕੱਲ੍ਹ ਆਪਾਂ ਜਦੋਂ ਇਹ ਆਪਣੀ ਗੱਲ ਕਰਦੇ ਨਾ ਆਪਾਂ ਕੋਸ਼ਿਸ਼ ਸਾਡੀ ਇਹ ਹੁੰਦੀ ਆ ਕਿ ਇਹ ਚੀਜ਼ਾਂ ਨੂੰ ਆਪਾਂ 2 ਸਾਲ ਪਹਿਲਾਂ ਤੋਂ ਵੀ ਇਹ ਗੱਲ ਕਰਦੇ ਆ ਰਹੇ ਹਾਂ ਇਟਸ ਜਸਟ ਸਕਿੱਲ ਚੇਂਜ ਹੈ ਨਾ ਜੇ ਤਾਂ ਤੁਸੀਂ ਸਕਿੱਲ ਆਪਣਾ ਚੇਂਜ ਕਰ ਲੋਗੇ ਤੇ ਨਵੀਂ ਮਾਰਕੀਟ ਦੇ ਵਿੱਚ ਵੀ ਠੀਕ ਰਹੋਗੇ ਹਾਂਜੀ ਸਕਿੱਲ ਆਪਣਾ ਨਹੀਂ ਚੇਂਜ ਕਰਦੇ ਤੇ ਆਫ ਕੋਰਸ ਜਿਹੜੇ ਲੇ ਆਫ ਵਗੈਰਾ ਜੋ ਵੀ ਹੁੰਦੇ ਆ ਉਹਦਾ ਤੁਸੀਂ ਹਿੱਸਾ ਬਣ ਜਾਂਦੇ ਸੋ ਅਡਾਪਸ਼ਨ ਜੇ ਤੁਸੀਂ ਕੀਵਰਡ ਵੇਖਣਾ ਹੋਏ ਤਾਂ ਇਹੀ ਹੈ ਕਿ ਅਡਾਪਸ਼ਨ ਜਿਹੜੀ AI ਦੀ ਬਹੁਤ ਜ਼ਿਆਦਾ ਹੋ ਰਹੀ ਆ ਤੇਜ਼ੀ ਦੇ ਨਾਲ ਅਡਾਪਸ਼ਨ ਕਰਕੇ ਇਸ ਕੰਪਨੀ ਦੀਆਂ ਜਿਹੜੀ ਐਕਸਪੋਨੈਂਸ਼ੀਅਲ ਗਰੋਥ NVIDIA ਦੀ ਵੀ ਦੇਖ NVIDIA ਹਾਰਡਵੇਅਰ ਕੰਪਨੀ ਉਹਦੀ ਵੀ ਗਰੋਥ $5 trillion ਐਵਰ ਇਨ ਦਾ ਹਿਸਟਰੀ ਜਾਪਾਨ ਤੋਂ ਵੀ ਜ਼ਿਆਦਾ ਇੰਡੀਆ ਦੀ ਪੂਰੀ GDP ਬਿਲੀਅਨਸ ਆਫ ਲੋਕਾਂ ਦੇ ਜਿਹੜੇ ਹੈਗੇ ਆ ਇੱਕ ਕੰਟਰੀ ਆ ਉਹਦੀ ਪੂਰੀ GDP ਤੋਂ ਬਾਅਦ ਇੱਕ ਕੰਪਨੀ ਦੀ ਆਪਣੀ ਵੈਲਿਊਏਸ਼ਨ ਹੋ ਗਈ ਉਸ ਤੋਂ ਬਾਅਦ ਜਾਪਾਨ ਦੀ ਤੁਸੀਂ ਇਸ ਤਰ੍ਹਾਂ ਲਾ ਸਕਦੇ ਹੋ ਨਾ ਜਾਪਾਨ ਦੀ $4 trillion ਦੀ ਆ ਅਰਥ ਵਿਵਸਥਾ ਤੋਂ ਵੀ ਵੱਧ ਜਾਂਦੀ ਸੋ ਇਹ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਆ ਤੇ ਇਹਦੇ ਉੱਤੇ ਫੋਕਸ ਕਰਨ ਦੀ ਲੋੜ ਹੈ ਜਿਹੜਾ ਕਿ ਸਾਡੇ ਟਾਕ ਸ਼ੋ ਦਾ ਮਕਸਦ ਸੋ ਬਿਲਕੁਲ ਹਰਵਿੰਦਰ ਜੋ ਇਹ ਸਾਰੀਆਂ ਚੀਜ਼ਾਂ ਆਪਣੇ ਜਿਹੜੀਆਂ ਸਾਹਮਣੇ ਜਿਹੜੀਆਂ ਇਹ ਹੈਗੀਆਂ ਆ ਸੋ ਕਾਫੀ ਵੱਡੀ ਜਿੱਦਾਂ ਤੁਸੀਂ ਦੱਸਿਆ ਵੀ ਇਹਦੀ ਸਿਗਨੀਫੀਕੈਂਸ ਆ ਆਪਾਂ ਥੋੜੇ ਦਿਨ ਪਹਿਲਾਂ ਵੀ ਇਹ ਗੱਲ ਕੀਤੀ ਇਹ ਬੱਬਲ ਤਾਂ ਨਹੀਂ ਹੈ ਨਾ ਕੀ ਕਹਿ ਸਕਦੇ ਹਾਂ ਰਾਜਕਰਨ ਬੱਬਲ ਜਿਹੜੀ ਹੈ ਨਾ ਆਪਾਂ ਥੋੜੇ ਜਿਹੇ ਤੇ ਆਪਾਂ ਟਾਈਮ ਲਾਂਗੇ ਇਸ ਗੱਲ ਦੇ ਪਹਿਲੀ ਚੀਜ਼ ਹੈ ਕਿ ਮਾਰਕੀਟ ਨੂੰ ਕੋਈ ਪ੍ਰੋਡਕਟ ਨਹੀਂ ਕਰ ਸਕਦਾ ਮੈਂ ਵੀ ਨਹੀਂ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਸੋ ਬਬਲ ਹੈਗਾ ਜਾਂ ਨਹੀਂ ਹੈਗਾ ਤੇ ਉਹ ਜਿਹੜੀ ਗੱਲ ਆ ਉਹ ਤੇ ਆਪਾਂ ਫਿਊਚਰ ਵਾਸਤੇ ਛੱਡ ਦਿੰਦੇ ਪਰ ਕੀ ਹੈਗਾ ਆਪਾਂ ਉਹ ਗੱਲ ਕਰ ਲੈਂਦੇ ਇੱਕ ਇਦਾਂ ਦੀ ਟੈਕਨੋਲੋਜੀ ਜਿਹੜੀ ਚੇਂਜ ਕਰ ਗਈ ਹੈ ਨਾ ਤੇ ਉਹ ਤੇ ਸਾਨੂੰ ਸਾਹਮਣੇ ਦਿਖਦੀ ਆ ਹੁਣ ਮੈਂ ਨਾ ਬਾਰ-ਬਾਰ ਐਗਜ਼ਾਮਪਲ ਲੈਣਾ ਹੁਣ ਆਪਾਂ ਫਿਰ ਅੱਜ ਦੇ ਕੰਟੈਕਸਟ ਦੇ ਵਾਸਤੇ ਇਹਨੂੰ ਦੁਬਾਰਾ ਡਿਸਕਸ ਕਰ ਲੈਣੇ ਵੀ .com ਬਬਲ ਦੇ ਨਾਲ ਇਹਨੂੰ ਜੋੜਦੇ ਆ ਆਪਾਂ ਨਿਊਜ਼ ਵੀ ਕੀਤੀ ਸੀ ਕਿ .com ਬਬਲ ਦੇ ਤਕਰੀਬਨ 17 ਗੁਣਾ ਇਹ ਬਬਲ ਜਿਹੜਾ ਮੰਨਿਆ ਜਾ ਰਿਹਾ ਸੋ ਉਹ ਹੈਗੇ ਇਨਫਲੇਟਡ ਵੈਲਿਊਏਸ਼ਨਸ ਚੀਜ਼ਾਂ ਦੀਆਂ ਹੈਨਾ ਉਹ ਜਿਹੜੀ ਆ ਉਹਨੂੰ ਪ੍ਰੈਡਿਕਟ ਕਰਨਾ ਬਹੁਤ ਔਖਾ ਕੋਈ ਨਹੀਂ ਮੈਨੂੰ ਲੱਗਦਾ ਪ੍ਰੈਡਿਕਟ ਇਨਫਲੇਟਡ ਵੈਲਿਊਜ਼ ਨੂੰ ਇਨਫਲੇਟਡ ਵੈਲਿਊਏਸ਼ਨ ਹੈ ਕਿ ਨਹੀਂ ਉਹ ਤਾਂ ਆਉਣ ਵਾਲੇ ਟਾਈਮ 'ਚ ਹੀ ਪਤਾ ਲੱਗੂਗਾ ਪਰ ਆਪਾਂ ਜੇ ਗੱਲ ਕਰੀਏ ਟੈਕਨੋਲੋਜੀ ਹੈ ਕਿ ਨਹੀਂ ਉਹ ਸਾਡੇ ਸਾਹਮਣੇ ਹੈ ਉਹ ਤਾਂ ਹੈ ਨਾ .com ਬਬਲ ਤੋਂ ਬਾਅਦ ਜੇ ਬਹੁਤ ਜ਼ਿਆਦਾ ਜਿਹੜੀ ਕੰਪਨੀਆਂ ਉਹ ਖਤਮ ਹੋ ਗਈਆਂ ਸੀ ਬਹੁਤ ਜ਼ਿਆਦਾ ਰਿਸੈਸ਼ਨ ਆ ਗਿਆ ਪਰ ਕੀ ਇੰਟਰਨੈਟ ਜਿਹੜਾ ਉਹ ਖਤਮ ਨਹੀਂ ਉੱਥੇ ਹੀ ਹੈ AI ਦੀ ਇਨਫਲੇਟਡ ਵੈਲਿਊਏਸ਼ਨ ਤਾਂ ਜ਼ਰੂਰ ਹੋ ਸਕਦੀ ਆ ਪਰ AI ਮੈਂ ਇਨਵੈਸਟ
ਹੂੰ। ਅੱਛਾ, ਮੈਂ ਇੱਕ ਬਿਜ਼ਨਸ ਇਨਸਾਈਡਰ ਦਾ ਆਰਟੀਕਲ ਪੜ੍ਹ ਰਿਹਾ ਸੀਗਾ, ਇੱਕ ਬੰਦਾ ਜਿਹੜਾ ਕਿ ਭਾਰਤੀ ਮੂਲ ਦਾ ਸੀਗਾ, ਕਹਿੰਦਾ ਮੈਂ ਮੈਟਾ ਲਈ ਵੀ ਕੰਮ ਕੀਤਾ, ਟਿਕਟੌਕ ਲਈ ਵੀ ਕੰਮ ਕੀਤਾ, ਮੈਨੂੰ ਇੰਟਰਵਿਊ ਨਹੀਂ ਸੀ ਮਿਲ ਰਹੀ। ਇੱਕ ਉਹਨੇ ਕਸਟਮ ਜੀਪੀਟੀ ਬਣਾਈ, 2 ਘੰਟੇ ਜਿਹਨੂੰ ਕਹਿੰਦਾ ਮੈਨੂੰ ਬਣਾਉਣ ਨੂੰ ਲੱਗੇ, ਤੇ ਮੈਨੂੰ ਕਹਿੰਦਾ ਟੌਪ ਦੀ ਜੌਬ ਮਿਲ ਗਈ ਉਸੇ ਵੇਲੇ ਪੇਪਾਲ ਦੇ ਵਿੱਚ। ਸੋ ਲਾਈਕ ਇਹ ਦੇਖੋ ਵੀ ਕਿੰਨਾ ਇਹ ਇਫੈਕਟਿਵ ਟੂਲ ਜਿਹੜਾ ਉਹ ਹੈਗਾ ਆ। ਲੋਕ ਇਕੱਲਾ ਇਹੀ ਨਹੀਂ ਵੀ ਆਪਾਂ ਕੱਲੀ ਵੈਲਥ ਜਨਰੇਸ਼ਨ ਨਹੀਂ, ਤੁਹਾਡੇ ਫਿਊਚਰ ਦੀ ਸਿਕਿਉਰਿਟੀ ਇਹਦੇ ਵਿੱਚ ਕਿੰਨੀ ਹੈ ਨਾਲ ਦੇ ਨਾਲ, ਜੇ ਤੁਸੀਂ ਉਸ ਤਰੀਕੇ ਨਾਲ ਕਰਦੇ ਹੋ। ਬਿਲਕੁਲ ਰਾਜਗੁਰੂ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਗੂਗਲ ਨੇ ਨਾ ਤੁਹਾਡੀ ਤੁਸੀਂ ਜਿਹੜੀ ਗੱਲ ਕਹੀ, ਗੂਗਲ ਨੇ AI ਸਟੂਡੀਓ ਲਾਂਚ ਕੀਤਾ, ਤੇ ਮੈਂ ਵੀਕਐਂਡ ਦੇ ਉੱਤੇ ਕੁਝ ਐਕਸਪੈਰੀਮੈਂਟੇਸ਼ਨ ਕਰਦਾ ਸੀ। ਹੂੰ aistudio.google.com ਦੇ ਉੱਤੇ ਜਾ ਕੇ ਸਾਡੇ ਸਰੋਤੇ ਤੇ ਵਿਊਅਰਸ ਵੀ ਕਰ ਸਕਦੇ ਹੋ। ਛੋਟਾ ਜਿਹਾ, ਮਹਿੰਗਾ ਨਹੀਂ ਹੈਗਾ, ਛੋਟਾ ਜਿਹਾ ਪੇਡ ਅਕਾਊਂਟ $20। ਤੇ ਉਹਦੇ ਨਾਲ ਤੁਸੀਂ ਰਾਜਗੁਰੂ ਐਪਲੀਕੇਸ਼ਨ ਕੋਈ ਵੀ ਡਿਵੈਲਪ ਕਰ ਸਕਦੇ ਇਨ ਮੈਟਰ ਆਫ 2 ਮਿੰਟਸ। ਰੀਅਲੀ? ਜੇ ਇੱਕ ਐਪਲੀਕੇਸ਼ਨ ਜਿਹੜੀ ਆ ਉਹਨੂੰ 2 ਮਹੀਨੇ ਲੱਗ ਜਾਂਦੇ ਡਿਵੈਲਪ ਕਰਦੇ ਆ ਵਿਦ ਐਕਸਪਰਟ ਯੂਜ਼ਰਸ। ਤੁਸੀਂ ਉਹਦੇ ਵਿੱਚ ਪ੍ਰੌਂਪਟ ਦੇ ਕੇ, ਤੁਸੀਂ ਉਹਦੇ ਵਿੱਚ ਉਹਨਾਂ ਦੇ ਟੂਲਸ ਨੂੰ ਕਾਲ ਕਰਕੇ ਉਹਦੇ ਵਿੱਚ ਸਿੰਪਲੀ ਉਹਨੂੰ ਕਹਿ ਵੀ ਹਾਂ ਵੀ ਮੈਂ ਐਪਲੀਕੇਸ਼ਨ ਬਣਾਉਣੀ ਆ ਕੁਝ ਕਰਨ ਦੇ ਵਾਸਤੇ, ਕੋਈ ਇੱਕ ਮੈਂ ਸੋ ਬੇਸਿਕਲੀ ਇਹ ਕਲਾਉਡ ਦਾ ਇਹਨਾਂ ਨੇ ਉਹ ਕੀਤਾ ਆ, ਜਿਹੜੀ ਇੱਕ ਜੈਮਨਾਈ ਬੇਸਡ ਆਪਣੀ ਐਪਲੀਕੇਸ਼ਨ ਹੈ, ਜਿਹੜੇ ਉਹਨਾਂ ਦਾ ਆਪਣਾ ਐਲਐਲ ਹੈ। ਓਕੇ, ਉਹਦੇ ਵਿੱਚ ਉਹ ਐਪਲੀਕੇਸ਼ਨ ਸਟੂਡੀਓ ਸਾਨੂੰ ਬਣਾ ਕੇ ਦੇ ਰਹੇ ਆ। ਕੋਰਸ ਫਰੰਟ ਐਂਡ ਹੀ ਉਹਦਾ ਜਨਰੇਟ ਕਰਦੇ, ਬੈਕ ਐਂਡ ਤੇ ਹੋਰ ਟਾਸਕ ਹੁੰਦਾ। ਪਰ ਗੱਲ ਇਹ ਹੈ ਕਿ ਤੁਸੀਂ ਕੁਝ ਸਿੰਪਲ ਕਲਿੱਕਸ ਦੇ ਉੱਤੇ ਨਾਨ ਟੈਕਨੀਕਲ ਨਾ, ਮੇਰਾ ਐਪਲੀਕੇਸ਼ਨ ਡਿਵੈਲਪਮੈਂਟ ਵਿੱਚ ਨਿੱਜੀ ਤੌਰ ਤੇ ਇੰਨਾ ਤਜਰਬਾ ਨਹੀਂ ਹੈਗਾ, ਪਰ ਮੈਂ ਕੁਝ ਪ੍ਰੌਂਪਟਸ ਦੇ ਨਾਲ ਵਿਦਿਨ ਮੈਟਰ ਆਫ 5 ਮਿੰਟਸ ਮੈਨੂੰ ਇੱਕ ਬਣਦੀ ਬਣਾਈ। ਕੀ ਬਣਾਤਾ? ਮੈਂ ਕੋਸ਼ਿਸ਼ ਕੀਤੀ ਸੀ ਕਿ ਜਿੱਦਾਂ ਮੈਂ ਕਿਸੇ ਨਾਲ ਕੋਈ ਆਦਾਨ ਪ੍ਰਦਾਨ ਕੋਈ ਚੀਜ਼ ਕਰਦੇ ਆ, ਵਿੱਚ ਵੀ ਕਹਿ ਲਓ ਰੈਸਟੋਰੈਂਟ, ਮੈਂ ਸਪੈਸੀਫਿਕਲੀ ਰੈਸਟੋਰੈਂਟ ਦੀ ਐਪ ਇੱਕ ਬਣਾਉਂਦਾ ਸੀ ਕਿ ਕੋਸ਼ਿਸ਼ ਕਰਨ ਵਾਸਤੇ, ਐਕਸਪੈਰੀਮੈਂਟ ਕਰਨ ਵਾਸਤੇ ਵੀ ਮੈਂ ਰੈਸਟੋਰੈਂਟ ਦੀ ਐਪ ਬਣਾਈ ਹੈ ਤੇ ਤੁਸੀਂ ਮੇਰੇ ਰੈਸਟੋਰੈਂਟ ਦਾ ਐਡਰੈਸ ਆ ਤੇ ਉਹਦੇ ਤੇ ਤੁਸੀਂ ਮੈਨੂੰ ਆਰਡਰ ਜਿਹੜਾ ਫੁਲਫਿਲਮੈਂਟ ਕਰ ਦਿਓ। ਤੇ ਉਹਨਾਂ ਜਿਹੜੀ ਮੇਰੀ ਆਰਡਰ ਫੁਲਫਿਲਮੈਂਟ ਉਹ ਕਰ ਦਿੱਤੀ, ਤੇ ਉਹਨੇ ਮੈਨੂੰ ਜਿਹੜਾ ਚੈਟਬੋਟ ਨੇ ਰਿਸਪੌਂਸ ਦੇ ਦਿੱਤਾ ਵੀ ਜੋ ਤੁਸੀਂ ਆਰਡਰ ਪਲੇਸ ਕੀਤਾ ਸੀ ਕਰ ਲਿਆ, ਯੂਰ ਆਰਡਰ ਵਿਲ ਬੀ ਰੈਡੀ ਇਨ 15 ਮਿੰਟਸ। ਇੱਕ ਲਾਈਵ ਜਿਹੜਾ ਬਣ ਗਿਆ ਵਿਦਿਨ 5 ਮਿੰਟਸ, ਉਹ ਜਿਹੜੀ ਐਪ ਬਣ ਗਈ ਹੈ। ਆਫ ਕੋਰਸ ਇਹ ਫਰੰਟ ਐਂਡ ਆ, ਬੈਕ ਐਂਡ ਦੇ ਉੱਤੇ ਮੈਂ ਅਜੇ ਨਹੀਂ ਕਹਿੰਦਾ ਵੀ ਫੁੱਲ ਫਲੈਸ਼ ਕਿਤੇ ਐਪ ਬਣ ਗਈ ਤੇ ਕੋਈ ਵੀ ਰੈਸਟੋਰੈਂਟ ਓਨਰ ਉਹਦੇ ਤੇ ਜਾ ਕੇ ਐਪਲੀਕੇਸ਼ਨ ਡਿਵੈਲਪ ਕਰਕੇ ਡਿਪਲੋਏ ਕਰ ਸਕਦਾ, ਨਹੀਂ ਇਦਾਂ ਦੀ ਅਜੇ ਨਹੀਂ। ਪਰ ਫਿਊਚਰ ਵਿੱਚ 2-3 ਸਾਲਾਂ ਨੂੰ ਜਿਹੜਾ ਫਿਊਚਰ ਉਹ ਇਹ ਦੇਖੇਗਾ। ਐਟਲੀਸਟ ਫਰੰਟ ਐਂਡ ਕ੍ਰੀਏਟ ਕਰ ਸਕਦੇ ਹੋ, ਬੈਕ ਐਂਡ ਦੇ ਉੱਤੇ ਤੁਸੀਂ ਨਾ ਆਪਣੇ ਲੌਜਿਕ, ਤੁਹਾਡੇ ਟੂਲਸ ਤੇ ਨਾਲ ਇੰਟੀਗ੍ਰੇਸ਼ਨ, ਉਹ ਸਾਰੀ ਚੀਜ਼ਾਂ ਮੈਟਰ ਕਰਦੀਆਂ, ਜਿਹੜੇ ਕਿ ਅਜੇ ਟਾਈਮ ਲੱਗੂਗਾ। ਪਰ ਇਹ ਆ ਵੀ ਇੱਕ ਵੱਡਾ ਸਟੈਪ ਇਸ ਚੀਜ਼ ਨੂੰ ਕਿਹਾ ਜਾ ਸਕਦਾ। ਜੇ ਮੈਂ ਤੁਹਾਡੀ ਗੱਲ ਦਾ ਰਿਸਪੌਂਸ ਕਰਦਾ ਸੀ ਕਿ ਜਿਹੜੀ GPT ਬੇਸਡ ਨੇ ਆਪਣਾ ਇੱਕ ਮਾਡਲ ਜਿਹਾ ਇਨਫਰਾਸਟ੍ਰਕਚਰ ਤਿਆਰ ਕੀਤਾ, ਇਸ ਟਾਈਮ ਦੇ ਉੱਤੇ AI ਦੇ ਨਾਲ ਰਿਲੇਟਡ ਰਾਜਕਰਨ ਬਹੁਤ ਜ਼ਿਆਦਾ ਜਿਹੜੇ ਸਕਿੱਲ ਆ ਉਹਦੀ ਡਿਮਾਂਡ ਦੇ ਵਿੱਚ ਆ ਜੀ। ਤੇ ਉਹਦੇ ਵਿੱਚ ਚਲੋ ਥੋੜਾ ਨੈਗੇਟਿਵ ਦੀ ਸਾਈਡ ਇਹ ਵੀ ਹੈ ਕਿ ਜਿਨ੍ਹਾਂ ਨੂੰ ਨਹੀਂ ਜਾਣਦੇ ਉਹ ਵੀ ਆਪਣੇ ਆਪ ਦੇ ਉੱਤੇ AI ਲਿਖ ਰਹੇ ਆ। ਚਲੋ ਏਦਾਂ ਹੁੰਦਾ ਹੀ ਆ, ਹਰ ਵਾਰੀ ਹੁੰਦਾ। ਤੇ ਪਰ ਗੱਲ ਇਹਦੇ 'ਚ ਇਹ ਆ ਕਿ AI ਦੀ ਡਿਮਾਂਡ, AI ਦੀ ਵਰਤੋਂ, AI ਦੇ ਵਿੱਚ ਪੈਸਾ ਜਨਰੇਸ਼ਨ, ਇਹਦੀ ਇੰਪਲੀਮੈਂਟੇਸ਼ਨ ਇਨ ਐਗਜ਼ਿਸਟਿੰਗ ਇਨਫਰਾਸਟ੍ਰਕਚਰ, ਉਹ ਰਾਜ ਕਰਨਾ ਇਸ ਟਾਈਮ ਦੇ ਉੱਤੇ ਦੇਖੇ ਤੇ ਪੂਰੇ ਧੜੱਲੇ ਦੇ ਨਾਲ, ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਜੀ ਜੀ, ਬਿਲਕੁਲ। ਅਗਲੀ ਹਰਮਿੰਦਰ, ਚੈਟ GPT ਦੇ ਨਾਲ ਹੀ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ। ਕਹਿੰਦੇ ਵੀ ਮੈਂਟਲ ਹੈਲਥ ਐਕਸਪਰਟਸ ਦੀ ਹੁਣ ਕਾਫੀ ਜ਼ਿਆਦਾ ਰਾਏ ਜਿਹੜੀ ਉਹ ਲਈ ਜਾ ਰਹੀ ਆ, ਸੇਫਟੀ ਓਵਰਹਾਲ ਕੀਤਾ ਗਿਆ ਆ, ਟ੍ਰੇਨਿੰਗਸ ਜਿਹੜੀਆਂ ਉਹ ਮਿਲ ਰਹੀਆਂ ਆ ਮੈਂਟਲ ਹੈਲਥ ਐਕਸਪਰਟਸ ਨੂੰ, ਜਿਹੜਾ ਉਹ ਲੈ ਕੇ ਚੈਟ GPT ਨੂੰ ਸਿਖਾਇਆ ਜਾ ਰਿਹਾ ਆ। ਸੋ ਆਪਾਂ ਨੂੰ ਪਤਾ ਸੁਸਾਈਡ ਲਈ ਪ੍ਰੇਰਿਤ ਕਰਨ ਵਾਲੀਆਂ ਜਿਹੜੀਆਂ ਗੱਲਾਂ, ਮੈਂਟਲ ਹੈਲਥ ਡਿਸਆਰਡਰਸ, ਉਹਦੀਆਂ ਜਿਹੜੀਆਂ ਉਹ ਚੀਜ਼ਾਂ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ। ਟੈਕਨੋਲੋਜੀ ਦਾ ਇੱਕ ਜਿਹੜਾ ਸਭ ਤੋਂ ਭੈੜਾ ਸਾਈਡ ਇਫੈਕਟ ਸਮਾਜ ਦੇ ਉੱਤੇ ਤੇ ਲੋਕਾਂ ਦੇ ਉੱਤੇ ਇਹ ਚੀਜ਼ ਤਾਂ ਹੈਗੀ ਆ। ਸੋ ਉਹਨੂੰ ਸੁਧਾਰਨ ਲਈ ਕਾਫੀ ਟ੍ਰੇਨਿੰਗਸ ਜਿਹੜੀਆਂ ਕੀਤੀਆਂ ਜਾ ਰਹੀਆਂ, ਕਰਨੀਆਂ ਪੈਣੀ ਸੀ ਰਾਜ ਕਰਨਾ ਇਹਨਾਂ ਨੂੰ। ਵੈਸੇ ਚੰਗਾ ਸਟੈਪ ਬਣ ਜੇ, ਫਰਸਟ ਆਫ ਆਲ ਚੰਗਾ ਸਟੈਪ ਇੱਕ ਮੰਨਿਆ ਜਾ ਸਕਦਾ। ਪਰ ਗੱਲ ਇਹ ਵੀ ਇਹਨਾਂ ਦੀ ਨੈਗੇਟਿਵ ਪਬਲਿਸਿਟੀ ਬਹੁਤ ਹੋਈ ਸੀ ਚੈਟਬੋਟ ਦੀ। ਯੂਜ਼ਰ ਨੇ ਗੱਲਾਂ ਸਾਹਮਣੇ ਲੈ ਕੇ ਆਉਂਦੀਆਂ ਸੀ ਕਿ ਜਿਹੜਾ ਚੈਟਬੋਟ ਆ ਇਹਨਾਂ ਦਾ ਚੈਟ GPT OpenAI ਦਾ, ਉਹਨੇ ਯੂਜ਼ਰਸ ਨੂੰ ਕਿਹਾ ਕਿ ਤੁਸੀਂ ਕਹ ਲਓ ਨੈਗੇਟਿਵ ਪਰਸੈਪਸ਼ਨ ਜਾਂ ਉਹਨਾਂ ਨੂੰ ਸੈਲਫ ਹਾਰਮ ਕਰਨ ਵਾਸਤੇ ਪ੍ਰੇਰਿਆ। ਉਸ ਕਾਰਨ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਨੇ OpenAI ਨੇ 170 ਦੇ ਕਰੀਬ ਜਿਹੜੇ ਮੈਂਟਲ ਹੈਲਥ ਐਕਸਪਰਟਸ ਆ ਉਹਨਾਂ ਦੀ ਰਾਏ ਲੈ ਕੇ ਚੈਟ GPT ਨੂੰ ਬੈਟਰ ਬਣਾਇਆ।
ਤੇ ਉਹਦੇ ਵਿੱਚ ਉਹਨਾਂ ਨੇ ਇਹ ਅਜੇ ਵੀ ਮੰਨਿਆ ਕਿ ਜਿਹੜੀ ਸਾਡੀ ਇੰਟਰਨਲ ਇਵੈਲੂਏਸ਼ਨ ਉਹ ਦੱਸਦੀ ਕਿ 65 ਤੋਂ ਲੈ ਕੇ 80% ਦੀ ਜਿਹੜੇ ਰਿਸਪੌਂਸਸ ਆ ਉਹ ਫੈਲ ਸ਼ਾਰਟ ਆਫ ਡਿਜ਼ਾਇਰਡ ਬਿਹੇਵੀਅਰ ਹੈ। ਅਭੀ ਟੈਕਨੀਕਲ ਤੇ ਡਿਪਲੋਮੈਟਿਕ ਦੀ ਟਰਮ ਕਹਿਣ ਦਾ ਮਤਲਬ ਇਹ ਆ ਵੀ ਜੋ ਉਹਨਾਂ ਨੂੰ ਰਿਸਪੌਂਸ ਚਾਹੀਦੇ ਸੀ ਉਹਦਾ ਦੇ ਉਹਨਾਂ ਨੂੰ ਰਿਸਪੌਂਸ ਨਹੀਂ ਮਿਲੇ। ਪਰ ਜਦੋਂ ਉਹਨਾਂ 170 ਦੇ ਕਰੀਬ ਮੈਂਟਲ ਹੈਲਥ ਐਕਸਪਰਟ ਲਾ ਕੇ ਆਪਣੇ ਮਾਡਲ ਨੂੰ ਟ੍ਰੇਨ ਕੀਤਾ ਤੇ ਉਹਨਾਂ ਦੀ ਜਿਹੜੇ ਉਸ ਅਨਡਿਜ਼ਾਇਰਡ ਰਿਜ਼ਲਟ ਸੀ ਉਹਨਾਂ ਦੀ 65 ਤੋਂ ਲੈ ਕੇ 80% ਦੀ ਰਿਡਕਸ਼ਨ ਜਿਹੜੀ ਆ ਉਹ ਰਾਜ ਕਰ। ਸੋ ਇਹ ਜਿਹੜਾ ਨਵਾਂ ਮਾਡਲ ਉਹਨਾਂ ਅਕਤੂਬਰ 23 ਨੂੰ ਲਾਂਚ ਕਰ ਦਿੱਤਾ ਸੀ। ਮਾਡਲ ਦੇ ਵਿੱਚ ਅਪਡੇਟ ਜਿਹੜੀ ਉਹਨੇ ਲਾਂਚ ਕਰ ਦਿੱਤੀ ਸੀ ਵੀ ਜਿਹਦੇ ਵਿੱਚ ਉਹਨਾਂ ਇਹ ਵੇਖਿਆ ਕਿ ਜਿਹੜਾ ਯੂਜ਼ਰ ਆ ਉਹ ਕਿੰਨਾ ਦੀ ਇਨਫੋਰਮੇਸ਼ਨ ਦੇ ਰਿਹਾ ਤੇ ਉਹ ਸਿਗਨਲ ਜਿਹੜੇ ਡਿਟੈਕਟ ਕੀਤੇ ਜਾਣ। ਮਿਸਾਲ ਦੇ ਤੌਰ ਦੇ ਉੱਤੇ ਜੇ ਕੋਈ ਸੈਲਫ ਹਾਰਮ ਸੁਸਾਈਡ ਵਗੈਰਾ ਉਹਦੀ ਗੱਲਬਾਤ ਕਰ ਰਿਹਾ ਵਾ ਜਾਂ ਉਹਨਾਂ ਦੇ ਉੱਤੇ ਕਿੱਦਾਂ ਦੇ ਵਰਡ ਐਡ ਕਰਨੇ, ਸਪੋਰਟਿਵ ਲੈਂਗੁਏਜ ਪੈਟਰਨ ਆਪਾਂ ਕਿੱਦਾਂ ਕਿਹੜੇ ਆਪਾਂ ਯੂਜ਼ਰ ਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਦੇਣੀ ਆ ਤੇ ਆਪਣੇ ਚੈਟਬੋਟ ਦੀ ਬਾਉਂਡਰੀ ਨੂੰ ਡਿਫਾਈਨ ਕਰਦੇ ਵੀ ਇੱਕ ਪਾਰਟਿਕੂਲਰ ਲੈਵਲ ਤੋਂ ਅੱਗੇ ਜਿਹੜੀ ਉਹ ਗੱਲਬਾਤ ਨਾ ਹੋਵੇ ਕਿ ਚੈਟਬੋਟ ਇੱਕ ਚੈਟਬੋਟ ਆ, ਕੋਈ ਕਲੀਨੇਸ਼ਨ ਨਹੀਂ ਹੈਗਾ ਤੇ ਉਹ ਜਿਹੜੀ ਇੱਕ ਡਰਾ ਵਾ ਲਾਈਨ ਇਨ ਦ ਸੈਂਡ ਜਿਹਨੂੰ ਕਹਿ ਸਕਦੇ ਹੋ, ਉਹ ਚੈਟਬੋਟ ਜਿਹੜੀ ਆ ਡਰਾ ਕਰੇ। ਸੋ ਬੇਸਿਕਲੀ ਉਹਨਾਂ ਕੁਝ ਆਪਣੇ ਸੇਫਟੀ ਬੈਂਚਮਾਰਕ ਤੇ ਸੈਟਅਪ ਕੀਤੇ ਆ ਜਿਹਨੂੰ ਕੰਪਨੀ ਕਹਿੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਪਬਲਿਸ਼ ਕਰੇਗੀ ਤੇ ਇਸ ਟਾਈਮ ਦੇ ਉੱਤੇ ਕੁਝ ਜ਼ਿਆਦਾ ਜਿਹੜੀ ਗਾਰਡ ਰੇਲਸ ਆ ਉਹਨਾਂ ਇਸ ਇੰਫਰਾਸਟ੍ਰਕਚਰ ਦੇ ਵਿੱਚ ਲਾਈਆਂ ਕਿਉਂਕਿ ਅੱਜ ਕੱਲ੍ਹ ਗੱਲ ਇਹ ਹੈ ਕਿ ਅਮਰੀਕਨ ਸਿਸਟਮ ਕੁਛ ਇਦਾਂ ਦਾ ਵਾ ਕਿ ਇੱਕ ਵਾਰ ਬੰਦਾ ਲੀਓ ਗੱਡੀ ਲੈ ਜਾਏ ਨਾ, ਮੈਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਨਾ ਆਪਣੇ ਸਿੱਧ ਪੱਧਰੀ ਲੈਂਗੁਏਜ ਲੀਓ ਇੱਕ ਵਾਰ ਬੰਦੇ ਦੀ ਗੱਡੀ ਲੈ ਜਾਏ ਫਿਰ ਉਹਦੇ ਲਈ ਕੋਈ ਬਹੁਤਾ ਜਸਟਿਸ ਸਿਸਟਮ ਨਹੀਂ ਹੈਗਾ ਹੈ ਨਾ। ਮਿਸਾਲ ਦੇ ਤੌਰ ਤੇ ਜੇ ਬੰਦਾ ਕਿਤੇ ਇਕੱਲਾ ਪੈ ਜਾਏ ਜਾਂ ਜਿਹਦਾ ਕੋਈ ਇਨਫਰਾਸਟ੍ਰਕਚਰ ਯਾਰਾਂ ਦੋਸਤਾਂ ਕਈ ਵਾਰ ਬਿਹੇਵੀਅਰ ਦਾ ਪਰਸਨੈਲਿਟੀ ਇਦਾਂ ਹੁੰਦੀ ਆ ਤੇ ਉਹ ਫਿਰ ਸੋਸ਼ਲ ਮੀਡੀਆ ਤਕਨੀਕ ਦੇ ਨਾਲ ਬਹੁਤ ਜ਼ਿਆਦਾ ਜੁੜ ਜਾਂਦਾ, ਉੱਤੇ ਡਿਪੈਂਡੈਂਸੀ ਜਿਹੜੀ ਉਹ ਰੱਖਣ ਲੱਗ ਪੈਂਦਾ। ਸੋ ਉਹਦੇ ਕਰਕੇ ਬਹੁਤ ਜ਼ਿਆਦਾ ਟਾਈਮ ਇਹਨਾਂ ਉੱਤੇ ਸਪੈਂਡ ਕਰ ਦਿੰਦੇ, ਡਿਪੈਂਡੈਂਸੀ ਇਹਨਾਂ ਉੱਤੇ ਰੱਖਣ ਕਰਕੇ ਉਹਦੀ ਰਿਲਾਇੰਸ ਜਿਹੜੀ ਆ ਉਹ ਬਣ ਜਾਂਦੀ ਆ ਤੇ ਉਹ ਕਈ ਵਾਰ ਇਸ ਤਰੀਕੇ ਨਾਲ ਗਲਤ ਪਾਸੇ ਨੂੰ ਤੁਰ ਪੈਂਦਾ। ਸੋ ਓਪਨ AI ਦੀ ਇਹ ਇੱਕ ਵਧੀਆ ਸਟੈਪ ਇਹਨਾਂ ਲਿਆ ਕਿ ਕੁਝ ਮੈਂਟਲ ਹੈਲਥ ਐਕਸਪਰਟ ਨੂੰ ਲੈ ਕੇ 170 ਦੇ ਕਰੀਬ ਆਪਣੇ ਉਹਨਾਂ ਜਿਹੜੇ ਟੂਲਸ ਨੂੰ ਟ੍ਰੇਨ ਕੀਤੇ ਤਾਂ ਕਿ ਜਿਹੜੇ ਲੋਕ ਇਸ ਸਪੈਕਟਰਮ ਦੇ ਵਿੱਚ ਤੁਰੇ ਫਿਰਦੇ ਆ ਜਾਂ ਹੈਗੇ ਆ ਅਨਫੋਰਚੂਨੇਟਲੀ ਕਹਿ ਲਓ ਉਹਨਾਂ ਨੂੰ ਬੈਟਰ ਗਾਈਡ ਕੀਤਾ ਜਾਏ, ਉਹਨਾਂ ਦੀ ਬੈਟਰ ਜਿਹੜੀ ਆ ਟੇਕ ਕੇਅਰ ਕੀਤੀ ਜਾਏ। ਇੱਕ ਵਧੀਆ ਸਟੈਪ ਦੇਖਿਆ ਜਾ ਸਕਦਾ। ਠੀਕ ਹੈ, ਇਸੇ ਦੇ ਉੱਤੇ ਹਰਵਿੰਦਰ ਨਾਲ ਥੋੜ੍ਹੀ ਜਿਹੀ ਆਪਾਂ ਜਿਹੜੀ ਗੱਲ ਕਰ ਵੀ ਲਈ ਹੈ, ਲਾਈਕ ਕਿਉਂ ਜ਼ਰੂਰੀ ਆ ਸੋਸ਼ਲ ਮੀਡੀਆ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਣੇ ਦਿਮਾਗ ਦੇ ਉੱਤੇ ਅਸਰ ਨਾ ਪਵੇ, ਇੱਦਾਂ ਦੀ ਚੀਜ਼ ਦੀ ਜ਼ਰੂਰਤ ਕਿਉਂ ਆ ਤੇ ਆਪਾਂ ਲਾਈਕ ਕਿਉਂਕਿ ਇਹ ਹਰ ਵਾਰੀ ਗੱਲ ਕਰਨੀ ਪੈਣੀ ਆ ਤੇ ਕਰਨੀ ਚਾਹੀਦੀ ਵੀ ਆ ਵੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਕੁਝ ਸਟੈਪਸ ਕੁਝ ਇੱਦਾਂ ਦੀਆਂ ਚੀਜ਼ਾਂ ਆਪਾਂ ਫਿਰ ਜੇ ਤੁਸੀਂ ਦੁਹਰਾ ਦਿਓ ਕਿੱਦਾਂ ਬਚਾ ਰੱਖੀਏ ਆਪਣਾ। ਰਾਜਕਰਨ ਸਭ ਤੋਂ ਪਹਿਲਾਂ ਤਾਂ ਜਿਹੜਾ ਡਿਜੀਟਲ ਵਰਲਡ ਹੈ ਉਹ ਰੀਅਲ ਵਰਲਡ ਦੀ ਰਿਪਲੇਸਮੈਂਟ ਨਹੀਂ, ਇਹ ਚੀਜ਼ ਆਪਾਂ ਨੂੰ ਧਿਆਨ ਰੱਖਣੀ ਪਏਗੀ। ਇਹ ਚੀਜ਼ ਨਾ ਹਾਂਜੀ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਕੱਟ ਰਿਹਾ, ਮੈਂ ਆਪਾਂ ਹੁਣੇ ਨਗਰ ਕੀਰਤਨ ਤੋਂ ਹੋ ਕੇ ਆਏ ਯੂਨੀਵਰਸਿਟੀ ਦੇ ਉੱਤੇ ਰੀਅਲ ਵਰਲਡ ਦੇ ਲੋਕ ਤੇ ਕਮੈਂਟ ਦੇ ਲੋਕਾਂ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਹੁੰਦਾ। ਕਮੈਂਟ ਨੂੰ ਦਿਲ ਤੇ ਨਹੀਂ ਲਾਉਣ ਵਾਲੀ ਜਿਹੜੀ ਗੱਲ ਹੁੰਦੀ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੋ ਕਹਿਣ ਵਾਲੇ ਉੱਥੇ ਬਹੁਤ ਉਹ ਬਹੁਤ ਚੁਟਕੀ ਭਰ ਛੋਟੇ ਜਿਹੇ ਹੁੰਦੇ ਆ ਤੇ ਜਿਹੜੇ ਤੁਹਾਡੇ ਸਪੋਰਟਰ ਆ ਜਾਂ ਜਿਹੜਾ ਕਹਿ ਲਓ ਵੀ ਜਿਹੜੇ ਅਸਲ ਦੁਨੀਆ ਜਿਹੜੀ ਸੁਣ ਰਹੀ ਆ ਉਹ ਬਹੁਤ ਵੱਖਰੀ ਤਰ੍ਹਾਂ ਦੀ ਜਿਹੜੀ ਹੁੰਦੀ ਆ। ਹਾਂਜੀ ਕੰਟੀਨਿਊ ਕਰਿਓ ਗੱਲ ਜੀ। ਮੇਰੇ ਕੋਲ ਵੀ ਉਸ ਚੀਜ਼ ਦਾ ਪੈਟਰਨ ਹੀ ਕਹਿੰਦਾ ਕਿ ਜਿਹੜਾ ਡਿਜੀਟਲ ਵਰਲਡ ਆ ਉਹ ਰੀਅਲ ਵਰਲਡ ਦੀ ਰਿਪਲੇਸਮੈਂਟ ਨਹੀਂ ਹੈ ਨਾ। ਕੁਦਰਤ ਦੇ ਵਿੱਚ ਜਿਹੜੀ ਚੀਜ਼ਾਂ ਵਸਦੀਆਂ ਪੀਪਲ ਟੂ ਪੀਪਲ ਇੰਟਰੈਕਸ਼ਨ, ਸਾਡੀ ਸਾਂਝਾਂ, ਸਾਡੀ ਰਿਲੇਸ਼ਨਸ਼ਿਪਸ ਜਿਹੜੀਆਂ ਸਾਡੇ ਜਿਹੜੇ ਧਾਰਮਿਕ ਮਿਸਾਲ ਦੇ ਤੌਰ ਦੇ ਉੱਤੇ ਨਾ ਤੁਸੀਂ ਯੂਨੀਵਰਸਿਟੀ ਦੀ ਐਗਜ਼ਾਮਪਲ ਲੈ ਲੈਂਦੇ ਹੋ, ਆਪਾਂ ਕੁਝ ਐਗਜ਼ਾਮਪਲਾਂ ਤੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਦੋ ਚਾਰ ਮਿੰਟ ਆਪਾਂ ਤੁਸੀਂ ਪੁੱਛਿਆ ਤੇ ਆਪਾਂ ਇਹਦੇ ਉੱਪਰ ਲਾ ਲੈਂਦੇ ਉਹਦੇ ਨਾਲ ਗੱਲ ਜਿਹੜੀ ਸੌਖੀ ਸਮਝ ਆ ਜਾਏ। ਹਾਂਜੀ ਇਹ ਦੱਸੋ ਤੁਸੀਂ ਗੁਰਬਾਣੀ ਸੁਣਦੇ ਹੋ ਬੈਠ ਕੇ ਆਪਣੇ ਟੀਵੀ ਉੱਤੇ ਤੇ ਸੇਮ ਤੁਸੀਂ ਗੁਰਬਾਣੀ ਜਦੋਂ ਤੁਸੀਂ ਦਰਬਾਰ ਸਾਹਿਬ ਤੋਂ ਮੰਨ ਲਓ ਸੁਣਦੇ ਜਾਂ ਗੁਰਦੁਆਰਾ ਸਾਹਿਬ ਤੋਂ ਸੁਣਦੇ ਹੋ ਤੇ ਸੇਮ ਤੁਸੀਂ ਗੁਰਬਾਣੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਬਹਿ ਕੇ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਸੁਣਦੇ ਹੋ ਉਹਦਾ ਡਿਫਰੈਂਸ ਤੁਸੀਂ ਆਪ ਹਿਸਾਬ ਦਾ ਡਿਜੀਟਲ ਜਿਹੜਾ ਵਰਲਡ ਹੈ ਰਿਪਲੇਸ ਨਹੀਂ ਕਰ ਸਕਦਾ।
ਰਿਪਲੇਸ ਨਹੀਂ ਕਰ ਦੂਸਰੀ ਚੀਜ਼ ਸਕਦੇ। ਇਹ ਹੈ ਕਿ ਤੁਸੀਂ ਫੇਸ ਟਾਈਮ ਕਰਦੇ ਹੋ ਆਪਣੇ ਮਾਂ-ਪਿਓ, ਭੈਣ-ਭਰਾਵਾਂ ਦੇ ਨਾਲ ਵਰਸਸ ਤੁਸੀਂ ਸੋਫੇ ਤੇ ਬਹਿ ਕੇ ਉਹਨਾਂ ਦੇ ਨਾਲ ਇੱਕ ਦੂਜੇ ਦੇ ਲਾਗੇ ਬਹਿ ਕੇ ਨਾ ਆਮ-ਚੈਟ ਦੇ ਉੱਤੇ ਗੱਲ ਕਰਦੇ ਹੋ। ਉਹ ਕਿੱਦਾਂ ਹੂੰ, ਹੂੰ, ਹੂੰ। ਫਰਕ ਤਾਂ ਹੈ ਕਿ ਨਹੀਂ ਉਹਨਾਂ ਦੋਵਾਂ ਚੀਜ਼ਾਂ ਦਾ। ਸੇਮ ਹੂੰ, ਚੀਜ਼ ਜਿਹੜੀ ਇਹ ਆ ਕਿ ਸੋਸ਼ਲ ਮੀਡੀਆ ਤੇ ਤਾਂ ਲੋਕੀ ਆਪਣੀ ਆਇਡੈਂਟੀਟੀ ਲਗਾ ਕੇ ਆਪਣੀ ਰੀਅਲ ਲਾਈਫ ਦੇ ਵਿੱਚ ਉਹ ਕੀ ਕਰ ਰਹੇ ਆ ਉਹਨੂੰ ਲਗਾ ਕੇ ਕੋਈ ਵੀ ਕਿਸੇ ਸਬਜੈਕਟ ਮੈਟਰ ਐਕਸਪਰਟ ਬਣ ਕੇ ਕਮੈਂਟ ਜਿਹੜਾ ਉਹ ਕਰ ਸਕਦੇ ਆ। ਹੂੰ, 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 ਹੂੰ। ਸੋ ਰੀਅਲ ਵਰਲਡ ਦੇ ਵਿੱਚ ਜਿਹੜੇ ਤੁਸੀਂ ਆਸ-ਪਾਸ ਦੇ ਬੰਦੇ ਹੁੰਦੇ ਉਹ ਬੰਦੇ ਨੂੰ ਜਾਣਦੇ ਵੀ ਕੌਣ ਆ, ਕਿੱਦਾਂ ਦਾ ਬੰਦਾ ਹਨਾ ਵੀ ਐਕਸਪਰਟੀਜ਼ ਹੈਗੀ ਫੀਲਡ ਦੇ ਉੱਪਰ ਵਿੱਚ ਜਾਂ ਨਹੀਂ ਆ ਜੋ ਵੀ ਆ। ਉਹ ਚੀਜ਼ ਥੋੜੀ ਜਿਹੀ ਡਿਫਰੈਂਟ ਹੁੰਦੀ ਆ। ਹੁਣ ਸੋਸ਼ਲ ਮੀਡੀਆ ਇਹ ਆ ਵੀ ਇਹਨੂੰ ਬਿਲਕੁਲ ਹੀ ਛੱਡ ਦਈਏ ਇਹਨੂੰ ਜਾਂ ਉਸ ਬਿਲਕੁਲ ਹੀ ਦੁਨੀਆ ਤੋਂ ਅਲੱਗ ਹੋ ਜਾਈਏ ਨਹੀਂ ਪਰ ਇਸ ਚੀਜ਼ ਦੇ ਉੱਤੇ ਜਿੱਦਾਂ ਆਪਾਂ ਚੈਟ ਜੀਪੀਟੀ ਵਾਲਿਆਂ ਨੇ ਕਹਿੰਦੇ ਕੁਝ ਬਾਉਂਡਰੀਜ਼ ਜਿਹੜੀ ਆਪਾਂ ਨੂੰ ਸੈਟਅਪ ਕਰਨੀਆਂ ਪੈਣੀਆਂ ਉਹੀ ਬਾਉਂਡਰੀਜ਼ ਆਪਾਂ ਨੂੰ ਇੱਥੇ ਸੈਟਅਪ ਕਰਨੀਆਂ ਪੈਣੀਆਂ। ਇੱਕ ਤੇ ਹੈ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੁੰਦਾ ਵਾ ਜ਼ਰੂਰ ਉਹ ਰੀਅਲ ਵਰਲਡ ਨੂੰ ਇੰਪੈਕਟ ਕਰਦਾ ਪਰ ਹੋ ਸਕਦਾ ਉਹ ਸੱਚਾਈ ਹੋਵੇ, ਅਧੂਰੀ ਸੱਚਾਈ ਹੋਵੇ ਜਾਂ ਸੱਚਾਈ ਨਾ ਵੀ। ਹੂੰ। ਦੂਸਰੀ ਚੀਜ਼ ਇਹ ਆ ਕਿ ਇਹਦੇ ਤੋਂ ਆਪਾਂ ਕੀ ਡਰਾਈਵ ਕਰਦੇ ਹਾਂ? ਉਹ ਇਹ ਡਰਾਈਵ ਕਰਦੇ ਆ ਵੀ ਜਿਹੜੇ ਆਪਣਾ ਫਿਜ਼ੀਕਲ ਵਰਲਡ ਆ ਜਿਹੜੀਆਂ ਆਪਣੀ ਫਿਜ਼ੀਕਲ ਵਰਲਡ ਦੀਆਂ ਲੋੜਾਂ ਜ਼ਿੰਮੇਵਾਰੀਆਂ ਸਾਂਝਾ ਵਾ ਉਹਨੂੰ ਆਪਾਂ ਨੂੰ ਵੱਧ ਤੋਂ ਵੱਧ ਵਧਾਈਏ ਤੇ ਸੋਸ਼ਲ ਮੀਡੀਆ ਜਾਂ ਡਿਜੀਟਲ ਕਮਿਊਨੀਕੇਸ਼ਨ ਦੇ ਜਿਹੜੇ ਸਾਧਨ ਆ ਉਹ ਜਾਂ ਟਾਈਮ ਉਹ ਘਟਾਈਏ। ਹੁਣ ਇਹਨੂੰ ਆਗਮੈਂਟ ਤੌਰ ਦੇ ਉੱਤੇ ਤਾਂ ਜ਼ਰੂਰ ਵਰਤਿਆ ਜਾ ਸਕਦਾ ਯਾਨੀ ਕਿ ਹੈਲਪ ਦੇ ਤੌਰ ਦੇ ਉੱਤੇ ਅਸਿਸਟ ਕਰਨ ਦੇ ਤੌਰ ਦੇ ਉੱਤੇ ਤੇ ਵਰਤਿਆ ਜਾ ਸਕਦਾ। ਜੇ ਕੋਈ ਫਿਜ਼ੀਕਲੀ ਤੁਸੀਂ ਨਹੀਂ ਹੈਗਾ ਤੁਹਾਡੇ ਲਾਗੇ ਤੇ ਉਹਨੂੰ ਤੁਸੀਂ ਸੋਸ਼ਲ ਮੀਡੀਆ ਉੱਤੇ ਜਾਂ ਫੋਨ ਦੇ ਉੱਤੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਉਹਦਾ ਤਾਂ ਉਹ ਤਾਂ ਹੋਇਆ ਬੈਨੀਫਿਟ ਤੇ ਨੁਕਸਾਨ ਇਹਨੂੰ ਕਿਸ ਤਰੀਕੇ ਨਾਲ ਹੋ ਸਕਦਾ ਜੇ ਮੰਨ ਲਓ ਵੀ 10 ਮਿੰਟ ਤੁਹਾਡੇ ਤੋਂ ਕੋਈ ਦੂਰ ਰਹਿੰਦਾ ਵਾ ਤੇ ਤੁਸੀਂ ਉਹਨੂੰ 10 ਮਿੰਟ ਮਿਲਣ ਦੀ ਬਜਾਏ ਤੁਸੀਂ 2 ਘੰਟੇ ਉਹਨਾਂ ਫੋਨ ਦੇ ਉੱਤੇ ਗੱਲ ਕਰਦੇ ਹੋ ਹੈ ਨਾ। ਉਹ ਸੱਚੀ ਜਿਹੜੀ ਯੂਜ਼ ਆ ਉਹ ਸ਼ਾਇਦ ਨਹੀਂ ਆ ਹੈ ਨਾ ਸਪੈਰਿੰਗ ਬਜਾਏ ਤੁਸੀਂ ਉੱਥੇ ਨਹੀਂ ਕਰ ਸਕਦੇ। ਸੋ ਜਿਹੜੇ ਕੋਈ ਫਿਜ਼ੀਕਲ ਇੰਟਰੈਕਸ਼ਨ ਆ ਜੇ ਤੁਸੀਂ ਕੰਮ ਫਿਜ਼ੀਕਲੀ ਕਰ ਸਕਦੇ ਹੋ ਆਪ ਤੇ ਐਕਸਪੀਰੀਅੰਸ ਫਿਜ਼ੀਕਲ ਜਿਹੜਾ ਐਕਸਪੀਰੀਅੰਸ ਆ ਉਹਨੂੰ ਜ਼ਰੂਰ ਲਓ ਉਹਨੂੰ ਡਿਜੀਟਲ ਐਕਸਪੀਰੀਅੰਸ ਦੇ ਵਿੱਚ ਕਨਵਰਟ ਨਾ ਕਰੋ। ਉਹ ਜਿਹੜਾ ਹੈਗਾ ਉਹ ਸਾਡੀ ਸੋਚਣ ਸਮਝਣ ਤੇ ਕੋਗਨੀਟਿਵ ਸਮਰੱਥਾ ਨੂੰ ਜਿਹੜਾ ਉਹ ਇਫੈਕਟ ਕਰਦਾ। ਤੁਸੀਂ ਸ਼ਰਮੀਲ ਜੀ ਹਰਵਿੰਦਰ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਜੁੜਦੇ ਹਾਂ ਤੇ ਗੱਲਾਂ ਬਾਤਾਂ ਹੋਰ ਕਰਾਂਗੇ। ਐਨਵੀਡੀਆ ਦਾ ਕੀ ਚੱਲ ਰਿਹਾ ਹੈ ਤੇ ਹੋਰ ਜਿਹੜੀਆਂ ਚਰਚਾਵਾਂ ਜਿਹੜੀਆਂ ਆ ਆਪਾਂ ਇਸ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਕਰਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਰਨਵੀਰ ਸਿੰਘ ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਸਵਾਗਤ ਹੈ। ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ। ਧੰਨਵਾਦ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਰੇ ਸਰੋਤੇ ਤੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾੜੇ ਵਿਊਅਰਸ ਦਾ ਇੱਕ ਵਾਰ ਫੇਰ ਤੋਂ ਨਿੱਘਾ ਜੀ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ। ਹਰਵਿੰਦਰ ਸ਼ੁਰੂਆਤ 'ਚ ਗੱਲ ਕਰ ਰਹੇ ਸੀ ਵੀ ਕੰਪਨੀ ਜਿਹੜੀ ਆ ਇੱਕ ਸਿੱਧੀ $1 ਟ੍ਰਿਲੀਅਨ ਤੇ ਉਹਦਾ IPO ਹੋਣ ਵਾਲਾ ਆ ਤੇ ਇੱਕ ਕੰਪਨੀ 5 ਟ੍ਰਿਲੀਅਨ ਦੇ ਉੱਤੇ ਪਹੁੰਚ ਗਈ ਆ। ਐਨਵੀਡੀਆ AI ਚਿਪਸ ਦੀ ਕਹਿ ਸਕਦੇ ਆ ਵੀ ਇਸ ਟਾਈਮ ਨੰਬਰ 1 ਕੰਪਨੀ ਬਣੀ ਹੋਈ ਆ ਜੋ ਕਿ US ਦੇ ਵਿੱਚ ਸੁਪਰ ਕੰਪਿਊਟਰ ਵੀ ਬਣਾਉਂਦੀ ਆ। ਉਹ 5 ਟ੍ਰਿਲੀਅਨ ਉਸ ਦੀ ਜਿਹੜੀ ਵੈਲਿਊਏਸ਼ਨ ਜਿਹੜੀ ਉਹ ਹੋ ਗਈ ਆ। ਸੋ ਕੀ ਮਤਲਬ ਹੈ ਜੀ ਹੁਣ ਇਸ ਦਾ? ਅੱਜ ਤਾਂ AI ਇਹੀ ਦਿਖਾ ਰਹੀ ਆ ਵੀ ਡਾਲਰ ਹੀ ਡਾਲਰ ਆ। ਜੀ ਬਿਲਕੁਲ ਆਪਣੇ ਗੱਲ ਬਾਤ ਅੱਜ ਦੀ ਪੂਰੇ ਟਾਕ ਸ਼ੋ ਦਾ ਜਿਹੜਾ ਥੀਮ ਆ ਉਹ ਸੇਮ ਆ ਕਿ AI ਜਿਹੜਾ ਬਹੁਤ ਜ਼ਿਆਦਾ ਵੈਲਥ ਜਨਰੇਟ ਕਰ ਰਹੀ ਆ। ਐਨਵੀਡੀਆ ਨੇ ਨਾ ਇਨੋਵੇਟਿਵ ਆਈਡੀਆਜ਼ ਰੱਖੇ ਆ ਬਹੁਤ ਜ਼ਿਆਦਾ ਪਰ ਉਹਨੇ ਆਪਣਾ ਫੀਲਡ ਨਹੀਂ ਛੱਡਿਆ ਹੈ ਨਾ। ਸਾਨੂੰ ਜਿਸ ਸਰੋਤੇ ਜਿਹੜੇ ਜਾਂ ਵਿਊਅਰਸ ਜਿਹੜੇ ਐਨਵੀਡੀਆ ਤੋਂ ਪੁਰਾਣੇ ਜਾਣਕਾਰ ਹੋਣਗੇ 2013-14 ਦੇ ਟਾਈਮ ਫਰੇਮ ਵਿੱਚ ਉਹਨਾਂ ਦੇ ਇਦਾਂ ਹੀ ਰੈਲੀ ਹੋਈ ਸੀ। ਉਸ ਤੋਂ ਬਾਅਦ ਦੂਸਰੀ ਵਾਰ ਇਹਨਾਂ ਦੀ ਰੈਲੀ ਹੋਈ ਆ। ਸੋ ਇਹਨਾਂ ਆਪਣੇ ਆਪ ਨੂੰ ਉਦੋਂ ਦੇ ਨਾ ਇੰਟੈਲ ਨੂੰ ਜਿੱਦਾਂ ਢੇਰ ਕੀਤਾ ਸੀ ਜ਼ਿਆਦਾ ਇਹਨਾਂ ਦਾ ਆਈਡੀਆ ਜਿਹੜਾ ਹੈਗਾ ਸੀ ਉਹ ਗ੍ਰਾਫਿਕ ਕਾਰਡ ਦੇ ਵਿੱਚ ਉਦੋਂ ਇਹਨਾਂ ਪੈਸੇ ਬਣਾ ਕੇ ਤੇ ਇਨਵੈਸਟ ਕੀਤਾ AI ਦੇ ਵਿੱਚ ਉਹ ਉਹਨਾਂ ਦਾ ਸਾਹਮਣੇ ਆ ਰਿਹਾ। ਐਨਵੀਡੀਆ ਨੇ ਕਾਫੀ ਜ਼ਿਆਦਾ ਰਾਜਕਰਨ ਸਟ੍ਰੈਟੇਜੀਜ਼ ਜਿਹੜੀਆਂ ਸਾਹਮਣੇ ਲੈ ਕੇ ਆਏ ਜਿਹਦੇ ਕਰਕੇ ਉਹਨਾਂ ਦਾ $5 ਟ੍ਰਿਲੀਅਨ ਦੇ ਉੱਤੇ ਕੰਮ ਜਿਹੜਾ ਉੱਪਰ ਚਲਾ ਗਿਆ। ਪਹਿਲਾ ਇਹ ਆ ਵੀ ਸਾਡੇ ਸਰੋਤੇ ਰਿਵਿਊਅਰਸ ਨੂੰ ਚੇਤਾ ਹੋਊਗਾ ਕਿ ਨੋਕੀਆ ਕਰਕੇ ਕੰਪਨੀ ਹੈਗੀ ਸੀ ਹਨਾ। ਅੱਜ ਕੱਲ੍ਹ ਘੱਟ ਸੁਣਦੇ ਹੁੰਦੇ ਆ ਜਿਹੜੇ ਪੁਰਾਣੇ ਜਿਨ੍ਹਾਂ ਦੇ ਫੋਨ ਆ ਨੋਕੀਆ ਦੇ ਫੋਨ ਯੂਜ਼ ਕਰਦੇ ਆ। ਸੋ ਉਹਨਾਂ ਨੇ AI ਪਲੇਟਫਾਰਮ ਨੋਕੀਆ ਤੇ ਐਨਵੀਡੀਆ ਨੇ ਕੋਲੈਬੋਰੇਟ ਕਰਕੇ 6G ਜਿਹੜਾ ਪਲੇਟਫਾਰਮ ਆ ਉਹਦੇ ਵਿੱਚ ਇਹ ਕਹਿੰਦੇ ਕਿ ਅਸੀਂ ਅਮਰੀਕਾ ਦੀ ਲੀਡਰਸ਼ਿਪ ਲੈ ਕੇ ਆਉਣੀ ਆ।
ਹੂੰ, 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 ਹੂੰ। ਆਪਾਂ ਨੂੰ ਚੇਤਾ ਹੋਊਗਾ ਕਿ 4G 5G ਦੇ ਵਿੱਚ ਜਿਹੜੇ ਬਾਕੀ ਇਹ ਫੋਨ ਸੀ, ਸੈੱਟ ਸੀ, ਐਪਲ ਜਾਂ ਜਿਹੜੇ ਗੂਗਲ ਬੇਸਡ ਐਂਡਰੋਇਡ ਇਨਫਰਾਸਟ੍ਰਕਚਰ ਉਹ ਜ਼ਿਆਦਾ ਵਧਿਆ। ਹੂੰ, ਤੇ ਹੂੰ, ਇਨ ਹੂੰ। ਟੈਲੀਕਮਿਊਨੀਕੇਸ਼ਨ ਫਰੰਟ ਅਮਰੀਕਾ ਵਿੱਚ ਤਾਂ ਨਹੀਂ, ਥੋੜਾ ਨਾਰਥ ਅਮਰੀਕਾ ਵਿੱਚ ਵੀ ਤੁਸੀਂ ਲਾ ਲਓ ਕਿ ਓਵਰਆਲ ਨਹੀਂ, ਪਰ ਪੂਰੀ ਵਰਲਡ ਦੇ ਵਿੱਚ ਚਾਈਨਾ ਦੀ ਜਿਹੜੀ ਹਰੀ ਝੰਡੀ ਰਹੀ, ਖਾਸ ਤੌਰ ਤੇ 3G 4G 5G ਉਹਨਾਂ ਹੂੰ, ਦੇ ਹੂੰ, ਹੂੰ, ਹੂੰ। ਕਾਫੀ ਜ਼ਿਆਦਾ ਕੀਤਾ। ਹੁਣ ਕਿਉਂਕਿ ਜਿਹੜਾ ਰੀਜਨਲਿਜ਼ਮ ਜਿਹੜਾ ਉਹ ਜ਼ਿਆਦਾ ਆ ਰਿਹਾ, ਉਹਦੇ ਕਰਕੇ ਜਿਹੜਾ ਅਮਰੀਕਾ ਦੀ ਉਹ ਕਹਿੰਦੇ ਸੀ, ਅਸੀਂ ਉਹਨਾਂ ਜਿਹੜੀ ਟਰਮ ਲੈ ਕੇ ਆਂਦੀ ਸਾਹਮਣੇ, ਐਨਵੀਡੀਆ ਤੇ ਨੋਕੀਆ ਨੇ ਇਕੱਠੇ ਹੋ ਕੇ 6G ਦੇ ਵਾਸਤੇ ਉਹਨਾਂ ਕਿਹਾ ਕਿ ਪਾਵਰਿੰਗ ਅਮਰੀਕਾਜ਼ ਰਿਟਰਨ ਟੂ ਟੈਲੀਕਮਿਊਨੀਕੇਸ਼ਨ ਲੀਡਰਸ਼ਿਪ। ਅੱਛਾ। ਉਹਨੇ $1 ਬਿਲੀਅਨ ਜਿਹੜਾ ਇਨਵੈਸਟ ਕੀਤਾ ਨੋਕੀਆ ਦੇ ਵਿੱਚ। ਹੂੰ, $6 ਤਕਰੀਬਨ ਬਣਦੇ ਆ ਇੱਕ ਸ਼ੇਅਰ ਉਹਨੂੰ ਲੈ ਕੇ। ਹੂੰ, ਹੂੰ। ਤੇ ਵੀ AI ਰੈਨ 6G ਰੈਡੀ ਏਰੀਅਲ ਕੰਪਿਊਟਰ ਪਲੇਟਫਾਰਮ ਉਹਨਾਂ ਸਾਹਮਣੇ ਲੈ ਕੇ ਆਂਦਾ। ਸੋ ਚਲੋ ਬਾਹਲੀ ਆਪਾਂ ਡੀਟੇਲ ਚ ਨਹੀਂ ਜਾਂਦੇ, ਪਰ ਉਹਨਾਂ ਟੈਲੀਕਮਿਊਨੀਕੇਸ਼ਨ ਨੂੰ ਲੈ ਕੇ ਸਾਹਮਣੇ 6G ਦੇ ਵਿੱਚ AI ਦੀ ਇਨਵੈਸਟਮੈਂਟ ਲਈ ਆ। ਦੂਸਰੀ ਚੀਜ਼ ਹੈ, ਜਿਹੜੇ ਉਹਨਾਂ ਦੇ CEO ਆ, ਉਹਨਾਂ ਨੇ ਪਿਛਲੇ ਹਫਤੇ ਜਿਹੜੀ ਗੱਲ ਸਾਹਮਣੇ ਲੈ ਕੇ ਆਈ, ਉਹ ਕਹਿੰਦੇ ਕਿ ਜਿਹੜੇ ਕੁਆਂਟਮ ਕੰਪਿਊਟਰਸ ਹੋਣਗੇ, ਉਹਦੇ ਵਿੱਚ ਵੀ ਸਾਡੀਆਂ ਜਿਹੜੀ ਚਿਪਸ ਆ ਯੂਜ਼ ਹੋਣਗੀਆਂ। ਗੁੱਡ। ਹੁਣ ਹੂੰ, ਉਹ ਹੂੰ। ਕਿੰਨਾ ਕੁ ਲੈ ਕੇ ਆਉਂਦੇ ਆ, ਆਉਂਦੀਆਂ ਜਾਂ ਨਹੀਂ ਹੁੰਦੀਆਂ, ਆਉਣ ਵਾਲਾ ਟਾਈਮ ਦੱਸੂਗਾ। ਪਰ ਉਹਦੇ ਨਾਲ ਇਹ ਹੈ ਕਿ ਉਹਨੇ ਵੀ ਇਹਦਾ ਜਿਹੜਾ ਸਟਾਕ ਦਾ ਪ੍ਰਾਈਸ ਤਾਂ ਚੱਕਿਆ। ਤੀਸਰੀ ਜਿਹੜੀ ਗੱਲ ਇਹ ਆ ਕਿ ਐਨਵੀਡੀਆ ਤੇ ਓਰੈਕਲ ਉਹ US ਡਿਪਾਰਟਮੈਂਟ ਆਫ ਐਨਰਜੀ ਦਾ ਲਾਰਜੈਸਟ AI ਸੁਪਰ ਕੰਪਿਊਟਰ ਬਣਾ ਰਹੇ ਆ ਫॉर ਸਾਇੰਟਿਫਿਕ ਡਿਸਕਵਰੀ। ਅੱਛਾ, ਠੀਕ ਆ। ਠੀਕ ਆ। ਸੋ ਬੇਸਿਕਲੀ ਉਹਦੇ ਵਿੱਚ 1 ਲੱਖ ਤੋਂ ਜ਼ਿਆਦਾ ਜਿਹੜੇ ਬਲੈਕਬੈਲ GPUs ਆ ਤੇ ਇਕੋਨੈਕਸ ਉਹਨਾਂ ਦੇ ਸਿਸਟਮ ਆ, ਤੇ ਉਹ ਬੇਸਿਕਲੀ AI ਦੀ ਪਰਫਾਰਮੈਂਸ ਦੇਣਗੇ ਗਵਰਨਮੈਂਟ ਆਫ ਅਮਰੀਕਾ, ਹੂੰ, ਹੂੰ। ਗਵਰਨਮੈਂਟ ਦੇ ਯੂਨਾਈਟਿਡ ਸਟੇਟਸ। ਹੂੰ, ਹੂੰ। ਉਸ ਤੋਂ ਬਾਅਦ ਐਨਵੀਡੀਆ ਤੇ ਜਿਹੜੇ ਉਹਨਾਂ ਦੇ ਪਾਰਟਨਰਸ ਆ, ਉਹਨਾਂ ਨੇ ਬਿਲਡ ਅਮਰੀਕਾ ਦਾ AI ਇਨਫਰਾਸਟ੍ਰਕਚਰ ਜਿਹੜਾ ਉਹ ਕ੍ਰੀਏਟ ਕਰਨ ਦੀ ਨਾਲ ਗੱਲ ਕੀਤੀ ਹੈ ਨਾ, ਜਿਹਦੇ ਵਿੱਚ ਤੁਹਾਡੇ ਸਟਾਰਗੇਟ ਵਗੈਰਾ ਜਿਹੜੇ ਸਾਰੇ ਹੁੰਦੇ ਆ। ਹੂੰ। ਉਹਦੇ ਵਿੱਚ ਉਹਨੇ ਇਹ ਕਿਹਾ ਵੀ ਅਮਰੀਕਾ ਦੇ ਵਿੱਚ ਅਸੀਂ ਨੈਕਸਟ ਜਨਰੇਸ਼ਨ ਆਫ ਇੰਡਸਟਰੀ ਰੈਵੋਲੂਸ਼ਨ ਲੈ ਕੇ ਆਉਣਾ, ਦਾ ਬਲੂਪ੍ਰਿੰਟ ਜਿਹੜਾ ਉਹ ਤਿਆਰ ਕਰਦੇ ਪਏ। ਜੀ। ਠੀਕ ਆ। ਸੋ ਤੁਸੀਂ ਐਨਵੀਡੀਆ ਦੇ 5 ਟ੍ਰਿਲੀਅਨ ਜਿਹੜੀ ਕੰਪਨੀਆਂ ਉਹਦੀ ਗੱਲਬਾਤ ਹੈ ਨਾ ਆਪਾਂ ਕਰਦੇ ਪਏ ਆ। ਸੋ ਇਹ ਸਾਰੀਆਂ ਚੀਜ਼ਾਂ ਹੋਣ ਦੇ ਨਾਲ ਜਿਹੜੀ ਸਾਰੀ ਚੀਜ਼ਾਂ ਹੋਣ ਦੇ ਨਾਲ, ਕਿਉਂਕਿ ਕੰਪਨੀ ਦੀ ਜਿਹੜੀ ਵੈਲਿਊ ਹੈ ਬਹੁਤ ਜ਼ਿਆਦਾ ਵਧੀ ਆ, ਤੇ ਕਰਕੇ ਯੂਜ਼ਰ ਇੰਟਰਸਟ ਜਿਹੜਾ ਇਨਵੈਸਟਰ ਇੰਟਰਸਟ ਆ ਬਹੁਤ ਜ਼ਿਆਦਾ ਆਇਆ ਸਾਹਮਣੇ, ਤੇ ਉਹਦੇ ਕਰਕੇ ਰਾਜਕਰਨ ਦੀ ਜਿਹੜੀ ਵੈਲਿਊ ਆ $5 ਟ੍ਰਿਲੀਅਨ ਤੋਂ ਵੱਧ ਚੁੱਕੀ ਆ। ਸੋ ਸਭ ਕੁਝ AI ਦੇ ਨਾਲ, AI ਕੰਪਿਊਟਰ ਦੇ ਨਾਲ ਰਿਲੇਟਡ ਆ, AI ਹਾਰਡਵੇਅਰ ਦੇ ਨਾਲ ਰਿਲੇਟਡ ਆ, ਜਿਹੜਾ ਕਿ ਰਾਈਟ ਪੁਆਇੰਟ ਇਨ ਟਾਈਮ ਜਿਹੜੇ ਜੈਨਸਨ ਹੁਆਂਗ ਆ, ਉਹਨੇ ਆਪਣੀ ਕੰਪਨੀ ਦੀ ਸਟ੍ਰੈਟਜੀ ਲੈ ਕੇ ਆਂਦੀ, ਤੇ ਰਾਈਟ ਟਾਈਮ ਤੇ ਐਕਟ ਕੀਤਾ, ਰਾਈਟ ਟਾਈਮ ਤੇ ਡਿਵੈਲਪ ਕਰ ਰਹੇ ਆ, ਤੇ ਹੁਣ ਕਹਿ ਲਓ ਕਿ ਪੈਸੇ ਜਾ। ਅੱਛਾ, ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਹੋਰ ਜ਼ਿਆਦਾ ਗ੍ਰੀਡੀ, ਲਾਲਚੀ ਤਾਂ ਨਹੀਂ ਬਣਾ ਦੇਣਗੀਆਂ? ਕਿਉਂਕਿ ਇੰਪੈਕਟ ਤਾਂ ਬੰਦੇ ਦੇ ਮਨ ਦੇ ਵਿੱਚ ਪੈਂਦਾ ਹੀ ਆ। ਇੰਨੀ ਵੈਲਥ ਜਨਰੇਸ਼ਨ ਜਿਹੜੀ ਉਹ ਹੋ ਰਹੀ ਆ ਆਪਣੀ ਕਮਿਊਨਿਟੀ ਦੀ, ਆਪਾਂ ਜੇ ਗੱਲ ਕਰੀਏ ਜਾਂ ਓਵਰਆਲ ਦੁਨੀਆ ਦੀ ਵੀ ਜੇ ਗੱਲ ਕਰੀਏ, ਲਾਲਚ, ਗਰੀਡ ਇੱਕ ਵੱਡੀ ਸਮੱਸਿਆ ਦੇ ਤੌਰ ਦੇ ਉੱਤੇ ਉੱਭਰ ਰਹੀ ਹੈ, ਜਿਹਦੇ ਕਰਕੇ ਲੋਕ ਹਰ ਪੁੱਠੇ ਤਰੀਕੇ ਦੇ ਜਿਹੜੇ ਕੰਮਾਂ ਵੱਲ ਨੂੰ ਜਿਹੜਾ ਉਹ ਪੈ ਜਾਂਦਾ। ਇਹ ਤਾਂ ਇੱਕ ਸਬਜੈਕਟਿਵ ਜਿਹਾ ਕੁਐਸਚਨ ਆ। ਸੋ ਆਫ ਕੋਰਸ ਜਿੰਨੀ ਕੁ ਬੰਦੇ ਦੀ ਦੌਲਤ ਦੀ ਲੋੜ ਹੁੰਦੀ ਹੈ ਗੁਜਰਾਤ ਦੀ, ਤਾਂ ਉਹਦਾ ਤਾਂ ਕੋਈ ਐਂਡ ਨਹੀਂ ਹੁੰਦਾ। ਪਰ ਇਹ ਮੋਰ ਲਾਈਕ ਅ ਫਿਲਾਸਫੀਕਲ ਕੁਐਸਚਨ ਆ। ਉਹਨੂੰ ਆਪਾਂ ਮੈਨੂੰ ਲੱਗਦਾ ਕਿ ਇੱਥੇ ਆਪਾਂ ਕੀ ਐਡਰੈਸ ਕਰਨਾ, ਪਰ ਇਹਦੇ ਵਿੱਚ ਗੱਲ ਇਹ ਆ ਕਿ ਆਪਾਂ ਜਿਹੜੀ ਕੈਪੀਟਲਿਸਟ ਸੁਸਾਇਟੀ ਦੇ ਵਿੱਚ ਰਹਿੰਦੇ ਆ, ਕੈਪੀਟਲ ਇਹ ਸਾਰੀ ਚੀਜ਼ ਚਲਾਉਂਦਾ। ਮੰਨ ਲਓ ਵੀ ਜੇ ਆਪਾਂ ਐਜ਼ ਅ ਕਮਿਊਨਿਟੀ, ਜੇ ਸਾਡੀ ਕਮਿਊਨਿਟੀ ਦੇ 100 ਬੰਦੇ ਆ, ਕਿ ਮੰਨ ਲਓ 100 ਸਾਡੇ ਸਟਾਰਟਅਪਸ ਹੈਗੀਆਂ ਕਮਿਊਨਿਟੀ ਵਿੱਚ, ਮੈਨੂੰ ਨਹੀਂ ਲੱਗਦਾ ਹੋਣਗੀਆਂ ਤਾਂ, ਪਰ ਮੰਨ ਲਓ ਕਿ 100 ਸਟਾਰਟਅਪਸ ਹੋਣ, ਉਹਨਾਂ ਚੋਂ ਜੇ 5, 7, 8, 10 ਸਟਾਰਟਅਪਸ ਵੀ ਕੁਛ ਕਮਿਊਨਿਟੀ ਦੇ ਭਲੇ ਦੇ ਕੰਮ ਕਰਨ ਲੱਗ ਪੈਣ, ਤੇ ਉਹ ਫਿਰ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਉਸ ਪਾਸੇ ਨੂੰ ਤੁਰਨਾ ਚਾਹੀਦਾ। ਸਾਡਾ ਜਿਹੜਾ ਸਿਧਾਂਤ ਹੈਗਾ ਦਸਵੰਧ ਕੱਢਣ ਦਾ, ਸਾਡੀਆਂ ਟੈਕ ਆਰਗੇਨਾਈਜੇਸ਼ਨਸ ਇੱਦਾਂ ਦੀਆਂ, ਮੇਰਾ ਸੁਪਨਾ ਇਹ ਆ ਕਿ ਇਸ ਹਿਸਾਬ ਨਾਲ ਖੜੀਆਂ ਹੋਣ ਕਿ ਕੁਛ ਸਟਾਰਟਅਪਸ ਹੋਣ ਜਿਨ੍ਹਾਂ ਦਾ ਮੋਟਿਵ ਹੈਗਾ ਕਿ 10% ਆਫ ਦਾ ਪ੍ਰੋਫਿਟ ਜਿਹੜਾ ਉਹ ਪਬਲਿਕ ਦੀ ਹੈਲਪ ਦੇ ਵਾਸਤੇ ਅਸੀਂ ਕਮਿਟ ਕਰਦੇ ਆ ਦਸਵੰਧ ਕੱਢ ਕੇ। ਤੇ ਰਾਜਕਰਨ ਮੈਂ ਇਹ ਗੱਲ ਤਾਂ ਕੀਤੀ ਕਿ ਆਪਣੀ ਗੱਲ ਦੇ ਵਿੱਚ ਇਹ ਨਾ ਲੱਗੇ ਵੀ ਆਪਾਂ ਕਿਸੇ ਨੂੰ ਡਿਸਕਰੇਜ ਕਰੀਏ ਇਸ ਪਾਸੇ ਆਉਣ ਦੇ ਵਿੱਚ। ਆਪਾਂ ਨੂੰ ਇਨਕਰੇਜ ਹੀ ਕਰਨਾ ਚਾਹੀਦਾ, ਤੇ ਇਨਕਰੇਜ ਕਰਨਾ ਚਾਹੀਦਾ ਵੀ ਤੁਸੀਂ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਆ, ਉਹਦੇ ਉੱਤੇ ਪਹਿਰਾ ਦਿੰਦੇ ਹੋਏ ਜੋ ਅੱਜ ਕੱਲ੍ਹ ਸਮੇਂ ਦੇ ਵਿੱਚ ਚੱਲ ਰਿਹਾ, ਉਹਦਾ ਅਸੀਂ ਹਿੱਸਾ ਬਣੀਏ,
ਕੋਰਸ ਗ੍ਰੀਡ ਤੋਂ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਤੇ ਜਿਹੜਾ ਦਸਵੰਧ ਆ ਜ਼ਰੂਰ ਕੱਢਣਾ ਚਾਹੀਦਾ। ਜਿਹੜਾ ਬੰਦਾ ਮੈਂ ਕਹਿੰਦਾ ਕਿ ਚਲੋ ਟੈਕ ਗੱਲ ਦੀ ਨਹੀਂ ਆ, ਪਰ ਮੈਂ ਤੁਹਾਡਾ ਜਿਹੜਾ ਕੁਐਸਚਨ ਹੈ ਇੰਪੋਰਟੈਂਟ ਹੈ ਬਹੁਤ, ਇਹਦਾ ਜਵਾਬ ਤਾਂ ਮੇਰੇ ਕੋਲ 100% ਨਹੀਂ ਹੈਗਾ, ਪਰ ਮੈंने ਕਿਸ ਦਾ ਜਵਾਬ ਇਹਦੇ ਬਾਰੇ ਸੁਣਿਆ ਸੀ। ਹੂੰ ਤੇ ਮੈਨੂੰ ਵਧੀਆ ਲੱਗਾ ਗੱਲ। ਇਹ ਹੈ ਕਿ ਜਿਹੜੇ ਬੰਦੇ ਕੋਲ ਵਿਕਾਰ ਹੁੰਦੇ ਆ, ਜਿਹੜਾ ਬੰਦਾ ਸੇਵਾ, ਸਿਮਰਨ ਤੇ ਦਸਵੰਧ ਕੱਢਦਾ, ਉਹ ਹੌਲੀ-ਹੌਲੀ ਇਹਨਾਂ ਵਿਕਾਰਾਂ ਤੋਂ ਜਿਹੜਾ ਦੂਰ ਹੋਈ ਜਾਂਦਾ। ਸੋ ਜੇ ਆਪਾਂ ਇਸ ਵਿਕਾਰਾਂ ਤੋਂ ਬਚਣਾ ਵਾ ਤੇ ਆਪਾਂ ਨੂੰ ਉਸ ਪਾਸੇ ਤੁਰਨਾ ਪਊਗਾ, ਪਰ ਇਸ ਤਰ੍ਹਾਂ ਨਹੀਂ ਵੀ ਆਪਾਂ ਸ਼ਾਇਦ ਲਾਲਚੀ ਹੋ ਜਾਗੇ ਤੇ ਸਾਨੂੰ AI ਇਨਫਰਾਸਟ੍ਰਕਚਰ ਜਾਂ ਸਟਾਰਟਅਪ ਇਨਫਰਾਸਟ੍ਰਕਚਰ ਜਾਂ ਵੈਲਥ ਅਕਮੂਲੇਸ਼ਨ ਦੇ ਰਾਹ ਵਿੱਚ ਤੁਰਨਾ ਚਾਹੀਦਾ। ਆਪਾਂ ਨੂੰ ਮੈਨੂੰ ਲੱਗਦਾ ਜ਼ਰੂਰ ਤੁਰਨਾ ਚਾਹੀਦਾ, ਕਿਉਂਕਿ ਜਿੱਥੇ ਅਗੇਨ ਆਪਾਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਰਹਿੰਦੇ ਹਾਂ, ਜਿਹਦੇ ਕੋਲ ਕੈਪੀਟਲ ਆ, ਤੁਸੀਂ ਠੀਕ ਆ ਉਹਨੂੰ ਆਪਣੇ ਨਿੱਜੀ ਮੰਤਵਾਂ ਦੇ ਲਈ ਤੁਸੀਂ ਉਹਨੂੰ ਨਾ ਵਰਤੋ, ਪਰ ਉਹਨੂੰ ਤੁਸੀਂ ਚੰਗਿਆਈ ਦੇ ਕੰਮਾਂ ਦੇ ਵਾਸਤੇ ਵੀ ਵਰਤ ਸਕਦੇ ਹੋ। ਪਰ ਚੰਗਿਆਈ ਵਾਸਤੇ ਵਰਤਣਾ ਜਾਂ ਨਹੀਂ ਵਰਤਣਾ, ਉਹਦਾ ਪਹਿਲਾ ਸਟੈਪ ਵੀ ਤੁਹਾਡੇ ਕੋਲ ਕੈਪੀਟਲ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਇਹ ਗੱਲ ਬਿਲਕੁਲ ਸਹੀ ਆ ਵੀ ਜੇ ਕਿਸੇ ਕੋਲ ਕੁਝ ਹੋਊਗਾ ਤਾਂ ਹੀ ਅੱਗੇ ਜਿਹੜਾ ਉਹ ਬਾਕੀਆਂ ਦੇ ਲਈ ਕਰ ਸਕਦਾ। ਉਹ ਦਿਲ ਵੱਡਾ ਹੋਣਾ, ਉਹ ਸਾਰੀਆਂ ਚੀਜ਼ਾਂ ਬਰਾਬਰ ਆ, ਪਰ ਇਵੈਂਚੁਅਲੀ ਰਿਸੋਰਸਿਸ ਦੇ ਉੱਤੇ ਗੱਲ ਜਿਹੜੀ ਉਹ ਆਣ ਕੇ ਟਿਕਦੀ ਆ। ਹੁਣ ਆਪਣੇ ਪੁਰਾਣੇ ਜੇ ਆਪਾਂ 18ਵੀਂ ਸਦੀ ਦਾ ਇਤਿਹਾਸ ਦੇਖੀਏ, ਹਾਂਜੀ ਉਦਾਂ ਗੁਰੂ ਸਾਹਿਬ ਦਾ ਵੀ ਇਤਿਹਾਸ ਦੇਖੀਏ, ਜਿਹੜਾ ਖਾਲਸਾ ਪੰਥ ਦਾ ਪਹਿਲਾ ਬੈਂਕ ਪਟਨੇ ਦੇ ਵਿੱਚ ਮੰਨਿਆ ਜਾਂਦਾ। ਭਾਈ ਮੱਖਣ ਸ਼ਾਹ ਲਵਾਣਾ ਆਪਣੇ ਉਸ ਟਾਈਮ ਦੇ ਉੱਤੇ ਬੜੇ ਵੱਡੇ ਰਹੇ ਆ। ਉਹਨਾਂ ਦਾ ਇਹ ਮੰਨਿਆ ਜਾਂਦਾ ਕਿ ਏਸ਼ੀਆ ਦੇ ਵਨ ਆਫ ਦਾ ਟਾਪ ਬਿਜ਼ਨਸਮੈਨ ਸੀ। ਹੋਰ ਵੀ ਲਵਾਣਾ ਜਿਹੜੇ ਸੰਗਤ ਹੈਗੀ ਸੀ, ਉਹਨਾਂ ਦੇ ਕਈ ਤਰ੍ਹਾਂ ਦੇ ਜਿਹੜੇ ਵਪਾਰ ਸੀ। ਕਾਬਲ ਦੀ ਸੰਗਤ ਦਾ ਕਿੰਨਾ ਜ਼ਿਆਦਾ ਵਪਾਰ ਹੁੰਦਾ ਸੀ। ਸੋ ਜਿਹੜੇ ਵੱਡੇ ਇਨਫਰਾਸਟ੍ਰਕਚਰ ਆ, ਉਹਨਾਂ ਨੇ ਕਾਫੀ ਪਟਨੇ ਦੀ ਸੰਗਤ ਤੇ ਕਾਬਲ ਦੀ ਸੰਗਤ ਨੇ ਜੋ ਕੁਝ ਵੀ ਸਿੱਖ ਪੰਥ ਦੇ ਵਿੱਚ ਚੱਲ ਰਿਹਾ, ਉਹਨੂੰ ਬਹੁਤ ਜ਼ਿਆਦਾ ਬੈਕਗ੍ਰਾਉਂਡ ਕੀਤਾ। ਇਹ ਚੀਜ਼ਾਂ ਸਾਡੇ ਇਤਿਹਾਸ ਦੇ ਵਿੱਚ ਆਪਾਂ ਨੂੰ, ਕਿਉਂਕਿ ਆਪਾਂ ਦਾ ਪੰਜਾਬ ਦਾ ਇਤਿਹਾਸ ਥੋੜਾ ਹੋਰ ਹਿਸਾਬ ਨਾਲ, ਪਰ ਜਿਹੜੀ ਕਾਬਲ ਦੀ ਸੰਗਤ ਸੀ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ, ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੋਂ, ਤੇ ਜਿਹੜੇ ਪਟਨੇ ਦੀ ਸੰਗਤ ਸੀ ਜਿਹਨੂੰ ਈਸਟ ਦੀ ਸੰਗਤ ਕਹਿੰਦੇ ਆ, ਆਪਣੇ ਪਾਸੇ ਅਸਾਮ ਤੋਂ ਲੈ ਕੇ ਤੇ ਬਿਹਾਰ ਤੱਕ, ਪੂਰਬੀ ਵਾਲੇ ਪਾਸੇ। ਅੱਜ ਕੱਲ੍ਹ ਬਿਹਾਰ ਦਾ ਚਲੋ ਫਾਈਨੈਂਸ਼ੀਅਲੀ ਉਦਾਂ ਦਾ ਬੁਰਾ ਹਾਲ ਹੋ ਗਿਆ, ਨਹੀਂ ਤੇ ਪਹਿਲੇ ਹਾਲਾਤਾਂ ਦੇ ਵਿੱਚ ਨਾਲੰਦਾ ਯੂਨੀਵਰਸਿਟੀ ਤੇ ਕਈ ਕੁਛ ਇਹਨਾਂ ਦਾ ਇੱਕ ਵੱਡਾ ਇਨਫਰਾਸਟ੍ਰਕਚਰ, ਵੱਡਾ ਸੈਂਟਰ ਸੀਗਾ ਉਹ, ਵੱਡਾ ਲਰਨਿੰਗ ਸੈਂਟਰ ਵੀ ਸੀ, ਬੌਧ ਧਰਮ ਤੋਂ ਸ਼ੁਰੂ ਹੁੰਦਾ ਸਭ ਕੁਛ। ਤੇ ਉਹਨੇ ਕਾਫੀ ਰੋਲ ਅਦਾ ਕੀਤਾ ਸਿੱਖਾਂ ਦੇ ਜਿਹੜੇ ਰਾਜਸੀ ਮੰਤਵ ਸੀ ਉਹਨਾਂ ਨੂੰ ਫੁਲਫਿਲ ਕਰਨ ਦੇ ਵਾਸਤੇ। ਜਿਹੜੀ 18ਵੀਂ ਸਦੀ ਦਾ ਸਿੱਖ ਇਤਿਹਾਸ ਆ, ਇਹਦੀ ਜਿਹੜੀ ਬਹੁਤ ਜ਼ਿਆਦਾ ਹਿੱਸਿਆਂ ਦੇ ਵਿੱਚ ਫੰਡਿੰਗ ਵੇਖਦੇ ਹਾਂ, ਵੱਖ-ਵੱਖ ਸੰਗਤ ਲੈ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਪਹੁੰਚਦੀ ਰਹੀ। ਜੀ ਜੀ ਬਿਲਕੁਲ। ਤੇ ਹਰਵਿੰਦਰ ਅੱਗੇ ਵਧਦੇ ਹਾਂ, ਅਗਲੀ ਜਿਹੜੀ ਗੱਲ ਕਰਦੇ ਹਾਂ, ਦੁਨੀਆ ਭਰ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਚਰਚਾ ਹੈ ਉਹ ਲਗਾਤਾਰ ਤੇਜ਼ ਹੋ ਰਹੀ ਆ। ਆਪਾਂ ਥੋੜ੍ਹਾ ਜਿਹਾ ਸਾਊਥ ਈਸਟ ਏਸ਼ੀਆ, ਮਿਡਲ ਈਸਟ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਚੱਲਦੇ ਹਾਂ, ਯੂਰਪ ਦੇ ਵਿੱਚ ਵੀ ਆ, ਸਾਊਦੀ ਅਰੇਬੀਆ, ਇੰਡੀਆ, ਯੂਕਰੇਨ, ਇਹ ਡਾਟਾ ਪਾਵਰ ਨੈਸ਼ਨਲ ਮਾਡਲਸ ਜਿਹੜੇ ਉਹ ਬਣਾ ਰਹੇ ਆ। ਪਰ ਇੱਕ ਜਿਹੜੀ ਗੱਲ, ਕਿਉਂਕਿ ਆਪਾਂ ਸਿੱਖ ਹਾਂ, ਆਪਾਂ ਪੰਜਾਬ ਤੋਂ ਆ, ਆਪਾਂ ਇਸ ਐਂਗਲ ਤੋਂ ਵੀ ਹਮੇਸ਼ਾ ਦੇਖਣਾ ਵੀ ਉਹਦੇ ਲਈ ਕੀ ਹੋ ਰਿਹਾ, ਕੀ ਕੀਤਾ ਜਾ ਰਿਹਾ ਆ। ਕੋਈ ਪੰਜਾਬ ਸੈਂਟਰਿਕ ਮਾਡਲ ਨਹੀਂ ਕਿਤੇ ਵੀ ਨਜ਼ਰ ਆਉਂਦਾ ਫਿਰ ਵੀ। ਹਾਂਜੀ, ਪੰਜਾਬੀ ਦੇ ਕੁਝ ਮਾਡਲ ਜਿਹੜੇ ਸਾਹਮਣੇ ਆਉਂਦੇ। ਪਹਿਲਾਂ ਆਪਾਂ ਗੱਲ ਕਰਦੇ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਜਿਓਪੋਲਿਟਿਕਸ ਤੇ AI ਦੇ ਵਿੱਚ। ਸਾਊਦੀ ਅਰਬ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਆ, ਉਹਨੇ ਕਿਹਾ ਕਿ ਸਾਊਦੀ ਅਰਬ ਨੇ ਨਾ ਇੱਕ ਆਪਣਾ ਪਲਾਨ ਬਣਾਇਆ ਕਿ 5 ਬਿਲੀਅਨ ਡਾਲਰ ਜਿਹੜੇ ਉਹ ਡੇਟਾ ਸੈਂਟਰ ਬਣਾਉਣਾ ਉਹਨਾਂ ਰੈਡ ਸੀ ਦੇ ਆਸ-ਪਾਸ। ਠੀਕ ਹੈ। ਤੇ ਉਹਦੇ ਆਸ-ਪਾਸ ਉਹਨਾਂ ਇਹ ਕਿਹਾ ਵੀ ਹੋਰ ਵੀ ਮਲਟੀ ਬਿਲੀਅਨ ਡਾਲਰ ਕੰਪਲੈਕਸਿਸ ਉਹਨਾਂ ਬਣਾਉਣੇ ਅਕ੍ਰੋਸ ਯੂਰਪ, ਏਸ਼ੀਆ ਤੇ ਅਫਰੀਕਾ ਦੇ ਵਿੱਚ। ਸੋ ਬੇਸਿਕਲੀ ਉਹਨਾਂ ਦੀ ਸਟ੍ਰੈਟਜੀ ਇਹ ਆ ਕਿ ਆਪਾਂ ਸੋਵਰਨ ਬੈਕਡ ਮੇਨ ਜਿਹੜਾ ਕਿ 2025 ਦੇ ਵਿੱਚ ਜਿਹੜਾ ਉਹਨਾਂ ਲਾਂਚ ਕੀਤਾ ਕਿ 6% ਆਫ ਦਾ ਗਲੋਬਲ AI ਵਰਕਲੋਡ ਜਿਹੜਾ ਉਹ ਅਸੀਂ ਲੈ ਕੇ ਚੱਲਣਾ। ਠੀਕ ਹੈ। ਇਹ ਆਪਣਾ ਟਾਰਗੇਟ ਰੱਖਿਆ ਸੀ, ਜਿਹਦੇ ਵਿੱਚ ਓਪਨ AI ਲਾ ਲਓ ਜਾਂ ਗੂਗਲ, ਇੰਟੈਲ ਜੋ ਵੀ ਆ, ਇਹਨਾਂ ਦੁਨੀਆ ਭਰ ਦੇ ਵਿੱਚ, ਕਿਉਂਕਿ ਇਹਨਾਂ ਨੇ AI ਦੇ ਕੰਮ ਕਰਨੇ ਆ। ਬੇਸਿਕਲੀ ਉਹ ਡੇਟਾ ਇਨਫਰਾਸਟ੍ਰਕਚਰ ਬਣਾ ਰਹੇ ਆ ਤਾਂ ਕਿ ਜਿਹੜੀ ਵੱਖ-ਵੱਖ ਕੰਪਨੀਜ਼ ਆ ਇਹਨਾਂ ਦੇਸ਼ਾਂ ਦੇ ਵਿੱਚ, ਇਹ ਡਿਵੈਲਪਿੰਗ ਨੇਸ਼ਨ ਦਾ ਮਿਡਲ ਈਸਟ ਵੀ ਇੱਕ ਹਿਸਾਬ ਨਾਲ ਅਸੀਂ ਡਿਵੈਲਪਿੰਗ ਉਸ ਹਿਸਾਬ ਨਾਲ ਇਸ ਕੰਟੈਕਸਟ ਦੇ ਵਿੱਚ ਕਹਿ ਸਕਦੇ ਹਾਂ, ਅਫਰੀਕਾ ਦੇ ਵਿੱਚ, ਏਸ਼ੀਆ ਦੇ ਵਿੱਚ। ਤੇ ਉਹਦੇ ਵਿੱਚ ਜਿਹੜੇ ਵੀ ਲੋਕੀ ਕੰਪਿਊਟਰ ਦੇ ਕੰਮ ਕਰਨਗੇ ਉਹਨਾਂ ਨੂੰ ਉਹ ਆਪਣਾ AI ਇਨਫਰਾਸਟ੍ਰਕਚਰ ਰੈਂਟ ਦੇ ਉੱਤੇ ਦੇਣਗੇ, ਜਿੱਤੋਂ ਪੈਸੇ ਜਨਰੇਟ ਕਰਨਗੇ। ਇਹ ਉਹਨਾਂ ਦਾ ਬੇਸਿਕਲੀ ਮਾਡਲ ਆ।
ਤੇ ਉਹ ਇਹ ਕਹਿੰਦੇ ਕਿ ਦੁਨੀਆ ਭਰ ਦਾ 6% AI ਵਰਕਲੋਡ ਆ, ਇਹ ਅਸੀਂ ਇਹਨੂੰ ਜਿਹੜਾ ਸਾਡਾ ਇਨਫਰਾਸਟ੍ਰਕਚਰ ਆ ਸਾਊਦੀ ਅਰੇਬੀਆ ਵਾਲੇ ਕਹਿੰਦੇ ਉਹਦੇ ਉੱਤੇ ਹੀ ਚੱਲੇਗਾ। ਸੋ ਉਸ ਚੀਜ਼ ਨੂੰ ਅੱਗੇ ਜਿਹੜੀ ਉਹ ਲੈ ਕੇ ਚੱਲ ਜਿਹੜੀ ਇਹ ਦੂਸਰੀ ਗੱਲ ਤੁਸੀਂ ਇੰਡੀਆ ਦੀ ਕੀਤੀ ਹੈ ਨਾ, ਇੰਡੀਆ ਦੇ ਸੰਬੰਧ ਦੇ ਵਿੱਚ ਵੀ ਜਿਹੜੀ ਇੱਕ ਕੰਪਨੀ ਆ, ਵੱਡੀ ਕੰਪਨੀ ਰਿਲਾਇੰਸ, ਉਹਨੇ ਵੀ $15 ਬਿਲੀਅਨ ਜਿਹੜੇ ਆ ਉਹਨੇ ਕਿਹਾ ਕਿ ਅਸੀਂ ਇਨਵੈਸਟ ਕਰਾਂਗੇ AI ਇਨਫਰਾਸਟ੍ਰਕਚਰ ਦੇ ਵਿੱਚ। ਸੋ ਬੇਸਿਕਲੀ ਉਹਨਾਂ ਦਾ ਵੀ ਆਈਡੀਆ ਇਹੀ ਆ ਕਿ ਅਸੀਂ ਡੇਟਾ ਸੈਂਟਰਸ ਬਣਾਈਏ, ਕੰਪਿਊਟਰ ਬਣਾਈਏ, ਪਾਰਟਨਰਸ਼ਿਪ ਰੱਖੀਏ ਵੀ ਏਸ਼ੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਹੈ, ਪੂਰੀ ਦੁਨੀਆ ਦੇ ਵਿੱਚ ਅਸੀਂ ਇਹ ਦੇਖੀਏ ਕਿ ਆਪਾਂ ਸੌਫਟਵੇਅਰ ਡਿਵੈਲਪਰ ਆ, ਜਸਟ ਮੈਟਰ ਆਫ ਟਾਈਮ ਜਿਹੜੇ ਮਾਈਕਰੋਸਾਫਟ ਹੋਸਟਡ ਇਨਫਰਾਸਟ੍ਰਕਚਰ ਹੈਗੇ ਆ ਜਿਹਦੇ ਉੱਤੇ ਅਸੀਂ ਆਪਣਾ ਡੇਟਾ ਕੋਡਸ ਵਗੈਰਾ ਆਪਾਂ ਸੌਫਟਵੇਅਰ ਡਿਵੈਲਪਮੈਂਟ ਦੇ ਕੋਡ ਅਸੀਂ ਚੈੱਕ ਇਨ ਕਰਦੇ ਹਾਂ, ਜਸਟ ਮੈਟਰ ਆਫ ਟਾਈਮ ਐਨੀ ਡੇ ਇੰਡੀਆ ਨੇ ਓਵਰਪਾਸ ਕਰ ਜਾਣਾ ਅਮਰੀਕਾ GitHub ਦੇ ਉੱਪਰ। ਅੱਛਾ, ਜਿੱਥੇ ਕੋਡ ਰੱਖਿਆ ਜਾਂਦਾ ਹੈ। ਹਾਂਜੀ, ਕੋਡ ਰੱਖਿਆ ਜਾਂਦਾ। ਸੋ ਦੇ ਮਤਲਬ ਹੈ ਕਿ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਜਿਹੜੇ ਸੌਫਟਵੇਅਰ ਡਿਵੈਲਪਰ ਇੰਡੀਆ ਦੇ ਵਿੱਚ ਹੁੰਦੇ ਤੇ ਇੰਡੀਆ ਦੇ ਵਿੱਚ AI ਇਨਫਰਾਸਟ੍ਰਕਚਰ ਵੀ ਬਣ ਰਿਹਾ। ਮਾਈਕਰੋਸਾਫਟ ਨੇ ਬਿਲੀਅਨਸ ਆਫ ਡਾਲਰ ਬਾਰੇ ਅਸੀਂ ਕਿਹਾ ਸੀ ਉਹਨਾਂ ਆਂਧਰਾ ਪ੍ਰਦੇਸ਼ ਤੇਲੰਗਾਨਾ ਏਰੀਆ ਦੇ ਵਿੱਚ ਇੱਕ ਆਪਣਾ ਇਨਫਰਾਸਟ੍ਰਕਚਰ AI ਡੇਟਾ ਸੈਂਟਰ ਵਗੈਰਾ ਬਣਾਉਣਾ ਹੁੰਦਾ ਹੈ। ਨਾਲ ਦੀ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਨੀਡਸ ਵੀ ਹੈਗੀਆਂ AI ਵਰਕਲੋਡ ਦੀਆਂ, ਕਿਉਂਕਿ ਰੀਟੇਲ ਮੀਡੀਆ ਕਿੰਨਾ ਕੁਛ ਜਿਹੜਾ AI ਦੇ ਉੱਤੇ ਹੀ ਰਨ ਹੁੰਦਾ ਤੇ ਹਰ ਇੱਕ ਕੰਟਰੀ ਸੇ ਆਪਾਂ ਆਪਣਾ ਇਨਫਰਾਸਟ੍ਰਕਚਰ ਬਣਾ ਰਹੀਆਂ। ਸੋ $15 ਬਿਲੀਅਨ ਦਾ ਕੈਪੈਕਸ ਜਿਹੜਾ ਕੈਪੀਟਲ ਐਕਸਪੈਂਸ ਰਿਲਾਇੰਸ ਨੇ ਲੈ ਕੇ ਆਉਂਦਾ ਤੇ ਨਾਲ ਦੀ ਨਾਲ ਜਿਹੜੇ ਇੰਡੀਆ ਦੀਆਂ 22 ਲੈਂਗੁਏਜਸ ਆ ਉਹਦੇ ਵਿੱਚ ਉਹਨਾਂ ਨੇ ਪਲੇਟਫਾਰਮ AI ਪਲੇਟਫਾਰਮ ਜਿੱਦਾਂ ਭਾਰਤ ਜਨ ਹੋ ਗਿਆ, ਆਦਬਾਣੀ ਹੋ ਗਿਆ, ਪਾਸ਼ੀਨੀ ਹੋ ਗਿਆ, ਇਦਾਂ ਦੇ ਨਾ ਜਿਹਦੇ ਵਿੱਚ ਸਪੀਚ ਟੂ ਟੈਕਸਟ ਟ੍ਰਾਂਸਲੇਸ਼ਨ ਵਗੈਰਾ ਵਗੈਰਾ ਉਹਨਾਂ ਨੂੰ ਲੈ ਕੇ ਵੀ ਉਹ ਜਿਹੜੇ ਉਹ ਬਣਾਉਂਦੇ। ਸੋ ਪੰਜਾਬੀ ਦੇ ਜਿਹੜੇ ਮੈਂ ਪਿਛਲੀ ਵਾਰ ਵਿੱਚ ਦੇਖਦਾ ਸੀ, ਪੰਜਾਬੀ ਦੀ ਵੀ ਸਪੋਰਟ ਕਿਸੇ ਨਾ ਕਿਸੇ ਤਰੀਕੇ ਹੈਗੀ ਹੈ, ਪਰ ਜਿਹੜੀ ਸਮੱਸਿਆ ਸਾਨੂੰ ਰਾਜ ਕਰਨੀ ਹੈ ਕਿ ਜਦੋਂ ਤੁਸੀਂ ਚੈਟ GPT ਦੇ ਨਾਲ ਪੰਜਾਬੀ ਦੀ ਟ੍ਰਾਂਸਲੇਸ਼ਨ ਕਰੋ ਉਹਦੇ ਤੋਂ ਤੁਹਾਨੂੰ ਗੱਲ ਸਮਝ ਆ ਜਾਊਗੀ। ਜਦੋਂ ਚੈਟ GPT ਨੂੰ ਲੈ ਕੇ ਤੁਸੀਂ ਪੰਜਾਬੀ ਟ੍ਰਾਂਸਲੇਸ਼ਨ ਲੈ ਕੇ ਆਉਂਦੇ ਹੋ, ਲਿਖੀ ਪੰਜਾਬੀ ਹੁੰਦੀ ਹੈ ਪਰ ਉਹ ਜਿਹੜੇ ਅੱਖਰ ਉਹ ਹਿੰਦੀ ਦੇ ਹੁੰਦੇ ਆ। ਅੱਛਾ, ਜਿਹੜਾ ਡੇਟਾ ਮਾਡਲ ਆ ਉਹ ਟ੍ਰੇਨ ਇਸ ਹਿਸਾਬ ਦੇ ਨਾਲ ਜਿਹੜਾ ਟੈਕਸਟ ਜਿੱਤੇ ਉਹ ਟ੍ਰੇਨ ਕੀਤਾ ਗਿਆ ਉਹਦੇ ਉੱਤੇ ਉਹ ਪੰਜਾਬੀ ਦੇ ਅੱਖਰ ਆ ਪਰ ਉਹ ਸੰਸਕ੍ਰਿਤ ਦੇ। ਸੋ ਕਹਿੰਦਾ ਭਾਵ ਇਹ ਆ ਕਿ ਕੁਝ ਐਫਰਟ ਤਾਂ ਸਰਕਾਰੀ ਪੱਧਰ ਦੇ ਉੱਤੇ ਹੋ ਰਹੇ ਆ ਪਰ ਹੋਰ ਤਰੀਕੇ ਦੇ ਐਫਰਟ ਜਿਹੜੇ ਐਫਰਟ ਅਸੀਂ ਸਾਨੂੰ ਕਰਨੇ ਚਾਹੀਦੇ ਐਜ਼ ਅ ਕਮਿਊਨਿਟੀ, ਕਿਉਂਕਿ ਸਾਨੂੰ ਜ਼ਿਆਦਾ ਆਪਣੀ ਭਾਸ਼ਾ ਦਾ ਪਤਾ ਨਾ, ਕਿਸੇ ਬਾਹਰਲੇ ਨੂੰ ਥੋੜਾ ਪਤਾ ਨਹੀਂ ਪਤਾ। ਹਾਂ, ਉਹ ਤੇ ਗੱਲ ਹੈ। ਤੇ ਉਹਦੇ ਵਿੱਚ ਉਦਾਂ ਦੇ ਜਿਹੜੇ ਐਫਰਟ ਆ ਨਹੀਂ ਹੋ ਰਹੇ ਆਪਣੀਆਂ। ਮੈਨੂੰ ਇਹ ਲੱਗਦਾ ਚਲੋ ਔਖੇ ਵਰਡ ਲੱਗਣੇ ਕਿ ਆਪਣੀ ਪੰਜਾਬੀ ਯੂਨੀਵਰਸਿਟੀ ਤੇ ਐਗਰੀਕਲਚਰ ਯੂਨੀਵਰਸਿਟੀ ਇੱਕ ਹਿਸਾਬ ਨਾਲ ਡਿਫੰਕਟ ਹੀ ਹੋਈਆਂ ਪਈਆਂ। ਦੋਵਾਂ ਯੂਨੀਵਰਸਿਟੀਜ਼ ਨੂੰ ਇਹ ਲੈ ਕੇ ਕਿਸਾਨੀ ਮੋਰਚਾ ਹੋਇਆ ਲੱਗਾ, ਉਹਦੇ ਵਿੱਚ ਇੰਟੈਲੈਕਚੁਅਲ ਵਰਗ ਦੇ ਵਿੱਚ ਇਹੀ ਗੱਲ ਸਾਹਮਣੇ ਤੁਰੀ ਬਾਹਰ ਵਾਲੇ ਦੇ ਵਿੱਚ ਵੀ ਜਿਹੜਾ ਪੰਜਾਬੀ ਐਗਰੀਕਲਚਰ ਏਡਾ ਵੱਡਾ ਕਿਸਾਨੀ ਮੋਰਚਾ ਲੱਗਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਲਮੋਸਟ ਉੱਚ ਮਿਸਿੰਗ ਰਾਈਟ। ਸੋ ਹੁਣ ਜਦੋਂ AI ਦੀ ਗੱਲਬਾਤ ਆ ਰਹੀ ਹੈ, ਜਦੋਂ ਜਿਹੜਾ ਫੀਲਡ ਇੱਕ ਵੱਡਾ ਉਹਦਾ ਹਿੱਸਾ ਜਿਹੜਾ ਉਹ ਲੈਂਗੁਏਜ ਟ੍ਰਾਂਸਲੇਸ਼ਨ ਆ ਮਾਡਲ ਜਿਹੜੇ ਚ ਕ੍ਰੀਏਟ ਹੋ ਰਹੇ ਆ ਤੇ ਤਕਰੀਬਨ ਅੱਜ ਤੋਂ ਹੁਣ 4 ਸਾਲ ਹੋ ਗਏ ਚੈਟ GPT ਤੋਂ ਲਾ ਲਓ, ਚਲੋ 3 ਸਾਲ ਹੋ ਗਏ ਤਾਂ ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਕੋਈ ਰਿਸਰਚ ਪੇਪਰ ਕੋਈ ਇਸ ਲੈਵਲ ਦਾ ਦੇਖਿਆ ਹੋਇਆ ਜਾਂ ਕੋਈ ਡੈਡੀਕੇਟਡ ਰਿਸਰਚ ਇਨਫਰਾਸਟ੍ਰਕਚਰ ਯੂਨੀਵਰਸਿਟੀ ਨੇ ਤਿਆਰ ਕੀਤਾ ਜਿਹੜਾ AI ਉੱਤੇ ਫੋਕਸ ਹੋਏ, ਉਹ ਕਦੇ ਹੈ ਹੀ ਨਹੀਂ। ਸੋ ਆਪਾਂ ਲੈਕ ਕਿੱਥੇ ਕਰ ਰਹੇ ਹਾਂ ਤੇ ਇਹਨੂੰ ਕਿੱਦਾਂ ਓਵਰਕਮ ਕਰਨਾ ਹੈ? ਲੈਕ ਰਾਜਕਰਨ ਕਰਨ ਦਾ ਇਹ ਹੈ ਕਿ ਮੋਟੀਵੇਟਡ ਪੀਪਲ ਜਿਹੜੇ ਕਿ ਉਸ ਫੀਲਡ ਦੇ ਵਿੱਚ ਕੰਮ ਕਰਨ ਉਹਨਾਂ ਨੂੰ ਤਰਜੀਹ ਤੌਰ ਦੇ ਉੱਤੇ ਸ਼ਾਮਿਲ ਕੀਤਾ ਜਾਏ। ਗੱਲ ਇਹ ਹੈ ਕਿ ਇੰਡੀਆ ਦਾ ਜਿਹੜਾ ਇਨਫਰਾਸਟ੍ਰਕਚਰ ਐਗਜ਼ਿਸਟ ਕਰਦਾ, ਸਰਕਾਰੀ ਯੂਨੀਵਰਸਿਟੀਆਂ ਹੈਗੀਆਂ ਉਹਦੇ ਵਿੱਚ ਭਾਈ ਭਤੀਜਾਵਾਦ ਸਿਫਾਰਸ਼ੀ ਲੋਕ ਬਹੁਤ ਆ ਤੇ ਜਿਨ੍ਹਾਂ ਦਾ ਸਾਰਾ ਧਿਆਨ ਹੈਗਾ ਉਹ ਹੈਗਾ ਕਿ ਆਪਾਂ ਵੀ ਉਹਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਪੜ੍ਹੇ, ਆਪਾਂ ਦੇਖਿਆ ਸਾਡੀ ਐਜੂਕੇਸ਼ਨ ਕਿੱਦਾਂ ਦੀ ਆ। ਮੈਂ ਰੇਡੀਓ ਦੇ ਮਾਧਿਅਮ ਤੇ ਇਹ ਦੱਸਦਾ ਕਿ ਜਿਹੜੇ ਥੋੜੀ ਗੱਲ ਹਾਸੇ ਵਾਲੀ ਵੀ ਆ ਪਰ ਚਲੋ ਆਪਾਂ ਨੂੰ ਕਰਨੀ ਚਾਹੀਦੀ ਆ। ਸਾਡੀ ਯੂਨੀਵਰਸਿਟੀ ਜਿਹਦੇ ਮੈਂ ਪੜ੍ਹਿਆ ਉੱਥੇ, ਚਲੋ ਮੈਂ ਨਾਂ ਨਹੀਂ ਲੈਂਦਾ ਯੂਨੀਵਰਸਿਟੀ ਦੇ ਉੱਤੇ, ਜਿਨ੍ਹਾਂ ਨੇ ਜ਼ਿਆਦਾ ਦੇਖਣੀ ਮੇਰੀ ਲਿੰਕਡਇਨ ਤੋਂ ਵੀ ਦੇਖ ਲੈਣ ਜੋ ਤਾਂ ਪਤਾ ਲੱਗ ਜਾਂਦਾ ਆਨਲਾਈਨ। ਤੇ ਉੱਥੋਂ ਅਮਰੀਕਾ ਤੋਂ ਜਦੋਂ ਮੈਂ ਪੜ੍ਹਨ ਆਇਆ ਇੱਥੇ ਮੈਸਟਰਸ ਕੀਤੀ ਆ ਤੇ ਮੈਸਟਰਸ ਕਰਦੇ ਸਾਡੇ ਇੱਥੇ ਪ੍ਰੋਫੈਸਰ ਹੁੰਦੇ ਸੀ, ਉਹ ਰਿਟਾਇਰ ਹੋ ਰਹੇ ਸੀ ਤੇ ਉਹਨਾਂ ਕਿਹਾ ਯਾਰ ਮੈਂ ਨਾ ਕੁਝ ਸਮਾਂ ਪੰਜਾਬ ਦੇ ਵਿੱਚ ਚਾਹੁੰਦਾ ਵੀ ਮੈਂ ਬੱਚਿਆਂ ਨੂੰ ਉੱਥੇ ਥੋੜਾ ਗਾਈਡੈਂਸ ਦੇਵਾਂ, ਪੜ੍ਹਾਵਾਂ ਤੇ ਮੈਂ ਉਹਨੂੰ ਰੈਫਰ ਕਰ ਦਿੱਤਾ। ਮੈਂ ਕਿਹਾ ਭਾਈ ਤੁਸੀਂ, ਮੈਂ ਜਿਹੜੀ ਯੂਨੀਵਰਸਿਟੀ ਤੋਂ ਪੜ੍ਹਿਆ ਤੁਸੀਂ ਉੱਥੇ ਜਾ ਕੇ ਟੈਕਨੀਕਲ ਤੁਸੀਂ ਫੀਲਡ ਦੇ ਮਾਹਰ ਹੋ,
ਤੁਸੀਂ ਉੱਥੇ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ। ਕਹਿੰਦੇ ਠੀਕ ਆ ਜੀ, ਉਹ ਚਲੇ ਗਏ। ਚਲੋ ਵਾਕਫੀ ਹੋ ਗਈ ਉਹਨਾਂ ਦੀ, ਆਪ ਵੀ ਉਹਨਾਂ ਦਾ ਵੱਡਾ ਨਾਮ ਆ। ਤੇ ਉਹਨਾਂ ਨੂੰ ਮਿਲੇ ਤੇ ਉਹਨਾਂ ਦੀ ਲੈਬੋਰਟਰੀ ਦੇ ਵਿੱਚ ਜਾਂਦੇ ਆ, ਤੇ ਲੈਬੋਰਟਰੀ ਦੇ ਵਿੱਚ ਜਾ ਕੇ ਸਾਰਾ ਉਹਨਾਂ ਸਮਾਨ ਦੇਖਿਆ। ਉਹ ਕਹਿੰਦੇ ਯਾਰ ਆਹ ਜਿਹੜਾ ਤੁਸੀਂ ਸਮਾਨ ਰੱਖਿਆ ਇਹਨੂੰ ਮਿਊਜ਼ੀਅਮ 'ਚ ਜਾ ਕੇ ਰੱਖੋ ਜਿੱਥੇ ਤੁਸੀਂ ਨਿਆਣਿਆਂ ਨੂੰ ਟ੍ਰੇਨ ਕਰਦੇ ਹੋ। ਇਹ ਗੱਲ 2013-14 ਦੀ ਆ। ਤੇ ਜੀ 1960 ਦਾ ਜਿਹੜਾ ਇਕਵਿਪਮੈਂਟ ਪਿਆ ਹੋਇਆ ਹੈ ਨਾ, ਕੈਥੋਡ ਰੇ ਟਿਊਬ ਤੇ ਟੀਵੀ ਤੇ ਫਲਾਣਾ ਢਮਕਾਣਾ। ਉਹ ਕਹਿੰਦਾ ਯਾਰ ਜਿਹੜਾ ਨਾ ਤੁਸੀਂ ਅੱਜ 2013-14 ਚ ਨਿਆਣਿਆਂ ਨੂੰ ਪੜ੍ਹਾਉਂਦੇ ਹੋ, ਇਹ ਸਮਾਨ ਦਾ ਤੁਹਾਡਾ ਮਿਊਜ਼ੀਅਮ 'ਚ ਰੱਖਣ ਵਾਲਾ, ਲੈਬਾਂ 'ਚ। ਸੋ ਕਹਿਣ ਦਾ ਮਤਲਬ ਇਹ ਆ ਕਿ ਉਹ ਤੋਂ ਬਾਅਦ ਮੈਨੂੰ ਆਪ ਨਿੱਜੀ ਤੌਰ ਦੇ ਉੱਤੇ ਬੜਾ ਇਹ ਚੈਲੰਜ ਆਇਆ ਕਿ ਮੈਂ ਜਦੋਂ ਇੱਥੇ ਮਾਸਟਰਸ ਕੀਤੀ, ਮੈਂ 6 ਮਹੀਨਿਆਂ ਵਿੱਚ ਜਦੋਂ ਇੱਥੇ ਕੋਰਸਿਸ ਲਏ, ਤੇ ਉਸ ਕੋਰਸਿਸ ਵਿੱਚ ਮੈਂ ਸਾਰੀ ਬੈਚਲਰ ਡਿਗਰੀ ਇੱਕ ਹਿਸਾਬ ਨਾਲ ਦੁਬਾਰਾ ਕੀਤੀ 6 ਮਹੀਨਿਆਂ ਵਿੱਚ। ਸੋ ਤੁਸੀਂ ਸਮੱਸਿਆ ਦੀ ਗੱਲ ਕੀਤੀ, ਉਹ ਇਹ ਆ ਕਿ ਮੈਰਿਟ ਨੂੰ ਤਰਜੀਹ ਨਹੀਂ ਆ ਉਹਨਾਂ ਮੁਲਕਾਂ ਦੇ ਵਿੱਚ। ਚਲੋ ਮੈਰਿਟ ਨੂੰ ਤਰਜੀਹ ਨਹੀਂ ਆ, ਤੇ ਪੈਸ਼ਨੇਟ ਲੋਕ ਜਿਹੜੇ ਆ, ਜਿਹੜੇ ਇਸ ਫੀਲਡ ਦੇ ਹੁੰਦੇ ਆ, ਉਹ ਉਸ ਫੀਲਡ ਦੇ ਵਿੱਚ ਕੰਮ ਨਹੀਂ ਕਰਦੇ, ਯੂਨੀਵਰਸਿਟੀਆਂ ਦੇ ਵਿੱਚ ਰਿਪਰੈਜ਼ੈਂਟ ਨਹੀਂ ਕਰਦੇ, ਤੇ ਉਹਨਾਂ ਦਾ ਜਿਹੜਾ ਧਿਆਨ ਹੁੰਦਾ ਉਹ ਬਹੁਤ ਹੀ ਹੱਦ ਤੱਕ ਕਾਗਜ਼ੀ ਕੰਮ ਹੁੰਦਾ, ਵੀ ਜਿੰਨਾ ਕੁ ਉਹਨਾਂ ਨੂੰ ਅਸਾਈਨਡ ਆ ਕੰਮ ਉਹਨਾਂ ਕਰ ਲਿਆ। ਪ੍ਰੋਐਕਟਿਵਲੀ ਉਹਨਾਂ ਕੋਈ ਬੜਾ ਕਰਨਾ ਨਹੀਂ ਆ, ਐਸ ਲੌਂਗ ਐਸ ਉਹਨਾਂ ਦੇ ਵਰਕ ਪੈਨਸ਼ਨ ਵਗੈਰਾ ਚੱਲਦੀ ਆ। ਸੋ ਜ਼ਿਆਦਾਤਰ ਯੂਨੀਵਰਸਿਟੀ ਜਿਹੜੀਆਂ ਪੰਜਾਬ ਦੀਆਂ, ਉਹਨਾਂ ਦੇ ਤਰਾਸਦੀ ਆ ਇਹ ਕਹਿ ਲਓ। ਤੇ ਜਿਹੜੀ ਅਗਲੀ ਰਹਿੰਦੀ ਖੁੰਦੀ ਕਸਰ ਆ ਰਾਜ ਕਰਨ, ਉਹ ਆਈਲੈਟਸ ਨੇ ਬਹੁਤ ਨੁਕਸਾਨ ਕੀਤਾ ਆਪਣਾ। ਹਾਂ ਫਾਇਦਾ ਉਹਦਾ ਜਿਹੜਾ ਨੁਕਸਾਨ ਆ ਉਹ ਆਪਾਂ ਇਹਨਾਂ ਡਾਇਸਪੋਰਾ ਵਿੱਚ ਵੀ ਦੇਖ ਰਹੇ ਆ। ਜਿਹੜਾ ਇੰਟੈਲੈਕਟ ਆ ਉਹਦੇ ਨਾਲ ਜਿਹੜਾ ਅਨਫੋਰਚੂਨੇਟਲੀ ਪੰਜਾਬ ਦੀ ਜਵਾਨੀ ਦੇ ਵਿੱਚੋਂ ਘਟਦਾ ਪਿਆ। ਕਿੰਨੀ ਵਾਰੀ ਆਪਾਂ ਕੋਗਨੀਟਿਵ ਗੱਲਬਾਤ ਰਾਜਰ ਮੈਂ ਦੇ ਵਿੱਚ ਇੱਥੇ ਨਾਲ ਦੀ ਨਾਲ ਹੀ ਕਲੈਰੀਫਾਈ ਕਰਦਾ ਕਿ ਆਪਣੇ ਬੰਦੇ ਚੀਜ਼ਾਂ ਨੂੰ ਆਊਟ ਆਫ ਕੰਟੈਕਸਟ ਬਹੁਤ ਲੈਂਦੇ ਆ, ਲੈਂਦੇ ਆ, ਬਾਈਟਸ ਤੋੜਦੇ ਆ। ਪਰ ਇਹ ਗੱਲ ਇਹ ਆ ਕਿ ਦੇਖੋ, ਜਦੋਂ ਇਹ ਨੈਗੇਟਿਵ ਗੱਲ ਨਹੀਂ ਆ, ਪਰ ਜਦੋਂ ਤੁਸੀਂ ਜ਼ਿਆਦਾ ਪੜ੍ਹਦੇ ਹੋ, ਤੁਹਾਨੂੰ ਚੀਜ਼ਾਂ ਦੀ ਜਿਹੜੀ ਸਮਝ ਆ ਉਹ ਵੱਧ ਆਉਂਦੀ ਆ। ਸਾਡੇ ਜਿਹੜੇ ਪੁਰਾਣੇ ਹੈਗੇ ਸੀ, ਸਾਡੀ ਪੁਰਾਣੀ ਜਨਰੇਸ਼ਨ ਆ, ਮੈਂ ਦੇਖਦਾ ਹੁੰਦਾ ਸੀ ਬਹੁਤ ਜ਼ਿਆਦਾ ਕੰਪੈਰੇਟਿਵਲੀ ਪੜ੍ਹੀਆਂ। ਉਹਨਾਂ ਦੇ ਜੇ ਤੁਸੀਂ ਵੇਖੋ ਵੀ ਰਿਸਰਚ ਦੇ ਲੈਵਲ ਦੇ ਉੱਤੇ ਕਿੰਨੀ ਜ਼ਿਆਦਾ ਰਿਸਰਚ, ਈਵਨ ਅਮਰੀਕਾ, ਕੈਨੇਡਾ ਦੇ ਵਿੱਚ ਤੇ ਆਪਣੇ ਹੋਰਾਂ ਦੇਸ਼ਾਂ ਦੇ ਵਿੱਚ ਰਿਸਰਚਰ ਜਿਹੜੇ ਸੀ ਉਹ ਪੰਜਾਬ ਤੋਂ ਸੀ। ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਐਗਰੀਕਲਚਰ ਯੂਨੀਵਰਸਿਟੀ, ਈਵਨ ਕਈਆਂ ਜਾਣਿਆਂ ਨੂੰ ਮੈਂ ਜਾਣਦਾ ਜਿਹਨਾਂ ਇਜ਼ਰਾਈਲ ਜਾ ਕੇ ਜਿਹੜੀ ਆ ਰਿਸਰਚ ਕੀਤੀ ਆ ਯੂਨੀਵਰਸਿਟੀ ਤੋਂ। ਪੰਜਾਬ ਦੇ ਉਹਨਾਂ ਟਾਈਮਾਂ ਦੇ ਵਿੱਚ ਕਿੱਦਾਂ ਬਚਾਉਣੇ ਆ ਕਣਕਾਂ, ਜਿਹੜੀ ਕਣਕ ਦੀ ਰਿਸਰਚ ਜ਼ਿਆਦਾ ਝਾੜ ਲਿਆਉਣ ਵਾਲੀ ਹੈ। ਹੋਰ ਕਈ ਉਹਨਾਂ ਦੇ ਬੰਦਿਆਂ ਨੇ, ਮੈਂ ਨਿੱਜੀ ਤੌਰ ਤੇ ਇਹਨਾਂ ਜਿਹੜੇ ਪ੍ਰੋਫੈਸਰ ਨੂੰ ਕਾਫੀ ਸਿਆਣੀ ਉਮਰ ਦੇ ਵਿੱਚ ਇਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਜਾਣਦਾ। ਡਾਕਟਰ ਕੇਮ ਸਿੰਘ ਗਿੱਲ ਹੁਣੀ ਹੈਗੇ ਸੀ, ਜਾਂ ਹੋਰ ਉਸ ਸਰ ਤੋਂ ਇੱਕ ਜਾਂ ਦੋ ਪੀੜ੍ਹੀਆਂ ਪਹਿਲਾਂ ਵਾਲੇ। ਉਦਾਂ ਦੇ ਜਿਹੜੇ ਨਾਮ ਆ ਉਹ ਸਾਨੂੰ ਅੱਜ ਕੱਲ ਸਾਹਮਣੇ ਅਕਸਰ ਨਹੀਂ ਦੇਖਦੇ। ਥੋੜੇ ਹੈਗੇ ਆ, ਆਪਣਾ ਗੁਰਤੇਜ ਸਿੰਘ ਹੁਣੀ ਹੈਗੇ ਆ ਜਿਹੜੇ ਮਾਈਕਰੋਨ ਦੇ ਵਿੱਚ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੇਟੈਂਟ ਆ, ਜਾਂ ਹੋਰ ਕੁਛ ਲੋਕ ਹੈਗੇ, ਪਰ ਉਹ ਜਿਹੜੇ ਲੋਕ ਸਿਰਫ ਉਂਗਲਾਂ ਦੇ ਕੇ ਨਹੀਂ ਜਾ ਸਕਦੇ। ਮੈਂ ਆਈਲੈਟਸ ਦਾ ਇੱਥੇ ਨੁਕਸਾਨ ਇਹ ਕਿਹਾ ਕਿ ਆਈਲੈਟਸ ਦੇ ਵਿੱਚ ਅਨਫੋਰਚੂਨੇਟ ਗੱਲ ਇਹ ਆ ਕਿ ਤੁਸੀਂ ਆਪਣੀ ਜਿਹੜੇ ਪੜ੍ਹੇ ਲਿਖੇ ਰਹਿੰਦੇ ਸਹਿੰਦੇ ਘਰਾਂ ਦੇ ਲੋਕ ਆ, ਬੱਚੇ ਆ, ਜਿਨ੍ਹਾਂ ਕੋਲ ਸਮਰੱਥਾ ਹੈਗੀ ਹੈ ਪੜ੍ਹਨ ਦੀ, ਜਿਨ੍ਹਾਂ ਕੋਲ ਚਲੋ ਇੰਡੀਅਨ ਸਿਸਟਮ ਦੇ ਵਿੱਚ ਸਮਰੱਥਾ ਹੀ ਨਹੀਂ ਹੈਗੀ ਪੜ੍ਹਨ ਦੀ, ਉਹਨਾਂ ਦੀ ਗੱਲ ਵੱਖਰੀ ਅਨਫੋਰਚੂਨੇਟ ਗੱਲ ਹੈ। ਪਰ ਜਿਨ੍ਹਾਂ ਕੋਲ ਸਮਰੱਥਾ ਹੈਗੀ ਆ, ਉਹਨਾਂ ਨੇ ਵੀ ਆਪਣੀ ਡਿਗਰੀ ਨੂੰ ਆਪਟ ਨਹੀਂ ਕੀਤਾ, ਉਹਨਾਂ +2 ਕਰਕੇ ਆਈਲੈਟਸ ਕਰਕੇ ਬਾਹਰ ਆਉਣ ਦੀ ਕੀਤੀ, ਜਿਹਦੇ ਕਰਕੇ ਉਹ ਜਿਹੜਾ ਟੈਲੈਂਟ ਪੂਲ ਦੀ ਜਿਹੜੀ ਪਾਈਪਲਾਈਨ ਆ ਟੁੱਟ ਗਈ। ਮੈਨੂੰ ਇਹ ਵੀ ਆਪਣੇ ਜਿਹੜੇ ਗੱਲਬਾਤ ਨੂੰ ਐਕਸਪੈਂਡ ਕਰਨਾ, ਕੰਟੈਕਸਟ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਆ, ਤਾਂ ਕਿ ਲੋਕੀ ਜਿਹੜੇ ਆ ਇੱਕ ਦੋ ਸੈਕਿੰਡ ਦੀ ਵੀਡੀਓ ਦੇ ਕਲਿੱਪ ਤੇ ਫਿਰ ਆਪਣੇ ਕਮੈਂਟ ਜਿਹੜੇ ਆ ਉਹ ਨਾ ਛੱਡ ਦੇਣ। ਮੇਰੀ ਆਸ ਉਮੀਦ ਇਹੀ ਆ ਕਿ ਜਿਹੜਾ ਫੀਲਡ ਦੇ ਵਿੱਚ ਪਾਈਪਲਾਈਨ ਟੁੱਟੀ ਆ ਉਹਨੂੰ ਤੋਂ ਛੇਤੀ ਤੋਂ ਛੇਤੀ ਜੋੜਨ, ਕਿਉਂਕਿ ਜਿਹੜੇ ਪੈਸ਼ਨੇਟ ਲੋਕ ਹੁੰਦੇ ਆ ਕਿਸੇ ਵੀ ਫੀਲਡ ਦੇ, ਮੈਡੀਕਲ ਫੀਲਡ ਆ, ਇੰਜੀਨੀਅਰਿੰਗ ਫੀਲਡ ਆ, ਲਾਇਰ ਆ, ਰਿਸਰਚਰ ਆ, ਉਹ ਕਿਸੇ ਵੀ ਕੌਮ ਦਾ ਇੱਕ ਵੱਡਾ ਸਰਮਾਇਆ ਹੁੰਦੇ ਆ, ਉਹਦਾ ਇੱਕ ਹਿੱਸਾ ਹੁੰਦੇ ਆ, ਉਹਨਾਂ ਕੌਮ ਨੂੰ ਅੱਗੇ ਲੈ ਕੇ ਤੁਰਨਾ ਹੁੰਦਾ। ਸੋ ਉਹਨਾਂ ਲੋਕਾਂ ਦੀ ਅੱਜ ਦੇ ਸਮੇਂ ਸਾਨੂੰ ਬਹੁਤ ਲੋੜ ਆ, ਬਹੁਤ ਲੋੜ ਹੈ ਜੀ। ਜੀ ਬਿਲਕੁਲ। ਹਰਵਿੰਦਰ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਪੰਜਾਬੀ ਟੈਕ ਟਾਕ ਦਾ ਜਿਹੜਾ ਉੱਥੇ ਹੀ ਹੁਣ ਸਮਾਪਤ ਹੁੰਦਾ ਆ, ਤੇ ਆਪਾਂ ਮਿਲਾਂਗੇ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਤੇ ਆਓ ਨਵੀਂ ਟੈਕਨੋਲੋਜੀ ਦੀ ਦੁਨੀਆ ਦੇ ਬਾਰੇ ਇੱਦਾਂ ਹੀ ਜਿਹੜਾ ਉਹ ਸਿੱਖਦੇ ਰਹੀਏ, ਗੱਲਬਾਤ ਆਪਾਂ ਕਰਦੇ ਰਹਾਂਗੇ ਕਿ ਤਬਦੀਲੀਆਂ ਕਿਹੜੇ ਵਾਲੇ ਪਾਸੇ ਨੂੰ ਵਹਿਣ ਜਿਹੜਾ ਉਹ ਵਹਿ ਰਿਹਾ ਆ, ਉਹਦੇ ਬਾਰੇ ਤੁਹਾਨੂੰ ਅਸੀਂ ਦੱਸਦੇ ਰਹਾਂਗੇ, ਤਾਂ ਜੋ ਆਪਾਂ ਦੇਖਦੇ ਹੋਏ ਇੱਕ ਵਧੀਆ ਫੈਸਲੇ ਜਿਹੜੇ ਉਹ ਲੈ ਸਕੀਏ, ਜਿਸ ਦੇ ਨਾਲ ਆਪਾਂ ਆਪਣੀ ਪਰਿਵਾਰ ਦਾ, ਆਪਣੀ ਕੌਮ ਦਾ ਭਵਿੱਖ ਆ ਉਸ ਨੂੰ ਨਾਲ